ਸਭ ਨੂੰ ਜੀ ਨੂੰ ਆਖਦੇ ਹਾਂ ਸੋ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੈਂ ਰਾਜ ਕਰਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, YouTube ਤੇ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਤੇ YouTube ਤੇ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜਨਵਰੀ 17 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 4082722500। ਮੈਡੀਕੇਅਰ ਦੇ ਲਈ ਜੇ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ, ਘਰ ਆਲਰੇਡੀ ਮੈਡੀਕੇਅਰ ਤੁਹਾਡਾ ਚੱਲ ਰਿਹਾ, ਉਸ ਦੇ ਵਿੱਚ ਪਲਾਨਸ ਦੇ ਵਿੱਚ ਤਬਦੀਲੀ ਕਰਨਾ ਹੈ, ਨਵੇਂ ਪਲਾਨ ਲੈਣ ਬਾਰੇ ਸੋਚ ਰਹੇ ਹੋ, ਉਸ ਦੇ ਵਿੱਚ ਤਬਦੀਲੀ ਕਰਵਾਉਣੀ ਹੈ, ਚੇਂਜਿਸ ਹੈ, ਪਤਾ ਨਹੀਂ ਲੱਗ ਰਿਹਾ ਵੀ ਕੀ ਕਰਨਾ, ਤਾਂ ਉਸ ਦੇ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ। ਪੂਰੇ ਅਮਰੀਕਾ ਭਰ ਦੇ ਵਿੱਚ ਮੈਡੀਕੇਅਰ ਦੀਆਂ ਸੇਵਾਵਾਂ ਪ੍ਰਦਾਨ ਕਰਦੇ ਹਨ। ਕਾਲ 4082722500। ਨਾਲ ਹੀ ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-057। ਮਨਜੀਤ ਸਿੰਘ, ਨਰਿੰਦਰ ਕੌਰ ਖੁਲਾਰ, ਅਵਤਾਰ ਸਿੰਘ, ਮੰਜਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ, ਦਸਾਨ ਸਨੀ, ਪੁਰੇਵਾਲ, ਯੂਬਾ ਸਿਟੀ, ਪਰਮਜੀਤ ਸਿੰਘ, ਦਿਓਲ, ਲਖਬੀਰ, ਸਮਰਾ, ਟੈਕਸਸ, ਜਰਨੈਲ ਸਿੰਘ, ਜੌਹਲ, ਹਰਨੇਕ ਸਿੰਘ, ਪਾਵਲਾ, ਰੈਂਟਨ, ਵਾਸ਼ਿੰਗਟਨ, ਓਂਕਾਰ ਸਿੰਘ, ਫਰੈਜ਼ਨੋ, ਸਰਬਜੀਤ ਸਿੰਘ, ਰੈਂਡਨ ਗੈਸ ਐਂਡ ਫੂਡ, ਐਲਕੋ, ਨਵਾਡਾ, ਹਰਜੀਤ ਸਿੰਘ, ਲੈਥਰੋਪ, ਐਂਟੀਲੋਪ, ਟਰੱਕ ਸਟਾਪ, ਬਰਨਸ, ਵਾਇਓਮਿੰਗ, ਗੁਰਪਾਲ ਸਿੰਘ ਗਿੱਲ, ਸੈਕਰਾਮੈਂਟੋ, ਬਿੰਦਰ ਧਾਲੀਵਾਲ, ਮੇਜਰ ਸਿੰਘ ਸਿੱਧੂ, ਗੁਰਮੇਲ ਸਿੰਘ ਲਿੱਦੜ, ਧਰਮ ਸਿੰਘ, ਕੁਲਦੀਪ ਸਿੰਘ ਸੰਘਾ, ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਗ੍ਰੀਨ ਟ੍ਰੇਡ ਵਾਰ ਤੇ ਗ੍ਰੀਨ ਟ੍ਰੇਡ ਨੂੰ ਲੈ ਕੇ ਡੈਵੋਸ ਜੋ ਸਵਿਟਜ਼ਰਲੈਂਡ ਦੇ ਵਿੱਚ ਵਰਲਡ ਲੀਡਰਸ ਦੀ ਕਾਨਫਰੰਸ ਹੋ ਰਹੀ ਆ, ਉਹਦੇ ਵਿੱਚ ਕਈ ਮੁਲਕ ਜਿਹੜੇ ਆ ਉਹ ਡਿਵਾਈਡਡ ਹੈਗੇ ਆ ਇਸ ਇਸ਼ੂ ਦੇ ਉੱਤੇ। ਚੀਫ ਐਗਜ਼ੀਕਿਊਟਿਵਸ ਤੇ ਗਵਰਨਮੈਂਟ ਦੇ ਮਿਨਿਸਟਰਸ ਜੋ ਪੂਰੇ ਦੁਨੀਆ ਤੋਂ ਐਨੂਅਲ ਵਰਲਡ ਇਕਨੋਮਿਕ ਫੋਰਮ ਦੇ ਸੰਬੰਧ ਦੇ ਵਿੱਚ ਡੈਵੋਸ ਸਵਿਟਜ਼ਰਲੈਂਡ ਦੇ ਵਿੱਚ ਇਕੱਠੇ ਹੋਏ ਆ ਤੇ ਉਹਨਾਂ ਦਾ ਮੇਨ ਫੋਕਸ ਇਹੀ ਆ ਵੀ ਪਿਛਲੇ 3 ਸਾਲਾਂ ਦੇ ਵਿੱਚ ਵਰਲਡ ਇਕੋਨਮੀ ਨੂੰ ਲੈ ਕੇ ਤੇ ਜੋ ਕਲਾਈਮੇਟ ਚੇਂਜ ਹੋ ਰਿਹਾ ਉਸ ਨੂੰ ਕਿਸ ਤਰ੍ਹਾਂ ਆਪਾਂ ਕੰਟਰੋਲ ਕਰ ਸਕਦੇ ਹੈਗੇ ਆ। ਵੈਟ ਮਾਰਕੀਟਸ ਆਫ ਵੂਹਾਨ ਚਾਈਨਾ ਦੀਆਂ ਤੋਂ ਲੈ ਕੇ ਕ੍ਰੈਮਲਿਨ ਦੀ ਜਿਹੜੀ ਕੈਲਕੂਲੇਸ਼ਨਸ ਆ ਯੂਕਰੇਨ ਵਾਰ ਦੇ ਸੰਬੰਧ ਦੇ ਵਿੱਚ, ਪੈਂਡੇਮਿਕ ਵਾਰ, ਇਹ ਸਾਰੀਆਂ ਕੰਡੀਸ਼ਨਸ, ਇਨਫਲੇਸ਼ਨ, ਸਰਜਿੰਗ ਡੈਪਟ ਤੇ ਸਾਰਾ ਕੁਛ ਨੂੰ ਲੈ ਕੇ ਇਹ ਜੋ ਵੱਡੀ ਕਾਨਫਰੰਸ ਆ ਸਾਰੇ ਦੁਨੀਆ ਦੇ ਮੁਲਕਾਂ ਵੱਲੋਂ ਉੱਥੇ ਹੋ ਰਹੀ ਹੈਗੀ ਆ। ਜੀ ਬਿਲਕੁਲ, ਇਹ ਜਿਹੜੀ ਡੈਵੋਸ ਦੇ ਵਿੱਚ ਹਰ ਸਾਲ ਹੁੰਦੀ ਜਿਹੜੀ ਉਹ ਹੈਗੀ ਆ, ਤੇ ਜਿੱਦਾਂ ਆਪਾਂ ਕੱਲ੍ਹ ਵੀ ਜ਼ਿਕਰ ਕਰ ਰਹੇ ਸੀ ਹਰਜੋਤ ਸਿੰਘ ਜੀ, ਵੀ ਵੱਡੇ ਵੱਡੇ ਜਿਹੜੇ ਧਨਾੜ ਲੋਕ ਜਾਂ ਅਰਥ ਸ਼ਾਸਤਰੀ ਤਾਂ ਹੋਰ ਬਹੁਤ ਸਾਰੇ ਦੁਨੀਆ ਨੂੰ ਕਿਸ ਦਿਸ਼ਾ ਵੱਲ ਤੋਰਨਾ ਆ, ਇੱਥੇ ਮੋਸਟ ਇਕਨੋਮਿਕ ਫੈਸਲੇ ਜਿਹੜੇ ਆ ਉਹ ਲਏ ਜਾਂਦੇ ਆ। 2700 ਤੋਂ ਵੱਧ ਲੋਕ ਵੱਖ-ਵੱਖ ਮੁਲਕਾਂ ਤੋਂ, 130 ਮੁਲਕਾਂ ਤੋਂ ਜਿਹੜੇ ਲੀਡਰਸ ਆ ਉਹਨਾਂ ਨੇ ਇਸ ਦੇ ਵਿੱਚ ਹਿੱਸਾ ਹਰਜੋਤ ਸਿੰਘ ਜੀ ਲੈਣਾ ਆ। ਤੇ ਇਹ ਜਿਹੜੀ ਚੀਜ਼ ਆ ਉਹ ਦੇਖਣ ਵਾਲੀ ਹੋਊਗੀ ਵੀ ਕੀ ਜਿਹੜਾ ਉਹ ਹੋਊਗਾ। ਸੋ ਇਹ ਇੱਕ ਚਿੰਤਾ ਵਾਲੀ ਗੱਲ ਆ। ਇਹ ਉਸ ਟਾਈਮ ਦੇ ਉੱਤੇ ਹਰਜੋਤ ਸਿੰਘ ਜੀ ਹੋ ਰਿਹਾ ਵਰਲਡ ਇਕਨੋਮਿਕ ਫੋਰਮ, ਜਦੋਂ ਦੁਨੀਆ ਭਰ ਦੇ ਵਿੱਚ ਰਿਸੈਸ਼ਨ ਦਾ ਖਤਰਾ ਜਿਹੜਾ ਆ ਉਹ ਮੰਡਰਾ ਰਿਹਾ ਹੈਗਾ ਆ। ਤੇ ਕਈ ਲੋਕ ਜਿਹੜੇ ਇਸ ਤੇ ਕ੍ਰਿਟਿਕ ਆ, ਉਹ ਕਹਿੰਦੇ ਵੀ ਇਹ ਜਿਹੜੀ ਵਰਲਡ ਇਕਨੋਮਿਕ ਕਾਨਫਰੰਸ ਦੀ ਬਜਾਏ ਇੱਕ ਜਾਇੰਟ ਬਿਜ਼ਨਸ ਕਾਨਫਰੰਸ ਦੇ ਵਜੋਂ ਲੋਕ ਦੇਖਦੇ ਆ, ਵੀ ਵੱਡੇ ਵੱਡੇ ਲੋਕ ਆਪਸ ਚਾਹੁੰਦੇ ਆ ਤੇ ਬਿਜ਼ਨਸ ਜਿਹੜਾ ਅੱਗੇ ਕਿੱਦਾਂ ਮੁਲਕਾਂ ਇੱਕ ਦੂਜੇ ਦੇ ਵਿੱਚ ਆਪਸ ਦੇ ਵਿੱਚ ਵਧਾਇਆ ਜਾਵੇ। ਕਾਰਪੋਰੇਸ਼ਨਸ ਦੀ ਇੱਥੇ ਬਹੁਤੀ ਸੇ ਜਿਹੜੀ ਉਹ ਚੱਲਦੀ ਹੈਗੀ ਆ। ਸੋ ਇਹ ਹੁਣ ਦੇਖਣਾ ਹੋਊਗਾ ਵੀ ਕੀ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚੋਂ ਬਣਦਾ ਹੈਗਾ ਜੀ। ਅਮਰੀਕਾ ਵਾਲੇ ਇੱਕ ਲੈਜਿਸਲੇਸ਼ਨ ਲੈ ਕੇ ਆ ਰਹੇ ਆ, ਬਾਈਡਨ ਦੀ ਸਰਕਾਰ, ਕਹਿੰਦੇ ਵੀ ਚਾਈਨਾ ਦੇ ਨਾਲ ਕੰਪੀਟ ਕਰਨ ਦੇ ਲਈ ਅਮਰੀਕਾ ਦੀ ਸਰਕਾਰ ਗ੍ਰੀਨ ਇਕੋਨਮੀ ਦੇ ਤਹਿਤ 300 ਬਿਲੀਅਨ ਪਾਉਂਡ ਦੀਆਂ ਸਬਸਿਡੀਜ਼ ਉਹਨਾਂ ਕੰਪਨੀਆਂ ਨੂੰ ਦੇਣਗੇ ਇਲੈਕਟ੍ਰਿਕ ਕਾਰਸ ਨੂੰ ਖਰੀਦਣ ਦੇ ਲਈ, ਪਲੱਸ ਲੋਕਾਂ ਨੂੰ ਜੋ ਨਾਰਥ ਅਮਰੀਕਾ ਦੇ ਵਿੱਚ ਬਣਾਈਆਂ ਜਾਣਗੀਆਂ।
ਸੋ ਇਸ ਐਕਟ ਨੂੰ ਲੈ ਕੇ ਵੀ ਯੂਰਪੀਅਨ ਯੂਨੀਅਨ ਦੇ ਮੁਲਕ ਕਾਫੀ ਖਫਾ ਆ, ਕਿਉਂਕਿ ਉਹਨਾਂ ਨੂੰ ਆਪਣੀਆਂ ਕੰਪਨੀਆਂ USA ਦੇ ਵਿੱਚ ਮੂਵ ਕਰਨੀਆਂ ਪੈਣਗੀਆਂ। ਈਵਨ ਕਹਿੰਦੇ ਫਰਟੀਲਾਈਜ਼ਰ ਕੰਪਨੀਜ਼ ਉਹਨਾਂ ਦੇ ਵੀ ਜੋ ਇਹ ਕੁਝ ਕਰਨਾ ਪਊਗਾ। ਤੇ ਯੂਰਪੀਅਨ ਲੀਡਰ ਇਹ ਕਹਿ ਰਹੇ ਆ ਕਿ ਜੇ ਅਮਰੀਕਾ ਵਾਲੇ ਇਦਾਂ ਦਾ ਲਾ ਪਾਸ ਕਰ ਰਹੇ ਆ ਤੇ ਸਿਮੀਲਰ ਲਾਜ਼ ਯੂਰਪ ਦੇ ਵਿੱਚ ਕਿਉਂ ਨਹੀਂ ਪਾਸ ਹੋ ਸਕਦੇ। ਉਧਰ ਕੱਲ ਆਪਾਂ ਗੱਲਬਾਤ ਕੀਤੀ ਸੀ ਕਿਸ ਤਰ੍ਹਾਂ ਕੁਝ % ਲੋਕ ਪੂਰੀ ਦੁਨੀਆ ਦੀ ਜਿਹੜੀ ਧਨ ਦੌਲਤ ਆ ਉਸ ਨੂੰ ਸੰਭਾਲ ਕੇ ਬੈਠੇ ਆ, ਤੇ ਅੱਜ ਇਹ ਖਬਰ ਆ ਰਹੀ ਵੀ ਇੰਡੀਆ ਦੀ 1% ਅਮੀਰ ਲੋਕ ਜੋ ਇੰਡੀਆ ਦੇ ਵਿੱਚ ਹੈਗੇ ਆ ਉਹ 40.5% ਇੰਡੀਆ ਦੀ ਵੈਲਥ ਨੂੰ ਆਪਣੇ ਕੋਲ ਲਈ ਬੈਠੇ ਆ। ਇਹ ਆਕਸਫਾਰਮ ਜੋ ਆ ਉਹਨਾਂ ਨੇ ਦੱਸਿਆ ਹੈਗਾ। ਯਾ ਹੁਣ ਹਰਜੋਤ ਸਿੰਘ ਜੀ, ਅਮਰੀਕਾ ਦੇ ਲੋਕ ਤਾਂ ਚਾਹੁੰਦੇ ਆ ਵੀ ਫੈਕਟਰੀਆਂ ਇੱਥੇ ਹੋਣ, ਇੱਥੇ ਜੌਬਸ ਜਿਹੜੀਆਂ ਕ੍ਰੀਏਟ ਹੋਣ। ਸੋ ਇੱਥੋਂ ਇਹ ਸਾਫ਼ ਪਤਾ ਲੱਗਦਾ ਵੀ ਜਿਹੜੀਆਂ ਕਾਰਪੋਰੇਸ਼ਨਸ ਆ ਉਹਨਾਂ ਨੂੰ ਮੁਲਕਾਂ ਦੇ ਨਾਲ ਜਿਹੜਾ ਉਹ ਕੋਈ ਸੰਬੰਧ ਨਹੀਂ, ਉਹਨਾਂ ਨੂੰ ਨੈਟ ਪ੍ਰੋਫਿਟ ਦੀ ਜਿਹੜੀ ਗੇਮ ਆ। ਬਹੁਤ ਸਾਰੀ ਇੱਥੇ ਪੋਲੀਟੀਕਲ ਡਿਵਾਈਡ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਇੱਥੇ ਦੇਖਣ ਨੂੰ ਮਿਲਦੀਆਂ ਆ। ਕਾਰਪੋਰੇਟਸ ਨੇ ਡਜ਼ਨਟ ਮੈਟਰ ਕੀ ਆ, ਜਿੱਥੇ ਉਹਨਾਂ ਨੂੰ ਟੈਕਸ ਕੱਟ ਮਿਲਦੇ ਆ, ਜਿੱਥੇ ਉਹਨਾਂ ਨੂੰ ਜ਼ਿਆਦਾ ਮੁਨਾਫਾ ਆ, ਉਹਨਾਂ ਨੇ ਉੱਧਰ ਨੂੰ ਜਾਣਾ ਆ। ਤੇ ਹੁਣ ਜੇ ਇੱਥੋਂ ਦੀ ਸਰਕਾਰ ਨੇ ਇੱਦਾਂ ਦਾ ਕੀਤਾ ਤੇ ਇਹਨਾਂ ਨੇ ਝੱਟ ਦੇ ਨਹੀਂ ਆ ਜਾਣਾ, ਤੇ ਫਿਰ ਜਦੋਂ ਹੋਰ ਪਾਸੇ ਉਹਨਾਂ ਨੂੰ ਜ਼ਿਆਦਾ ਪੈਸੇ ਬਚਦੇ ਹੋਏ, ਡਾਲਰ ਬਚਦੇ ਹੋਏ, ਉਹਨਾਂ ਨੇ ਉੱਧਰ ਨੂੰ ਭੱਜ ਜਾਣਾ। ਸੋ ਇਹ ਕਾਰਪੋਰੇਟਸ ਦੇ ਲਈ ਇਵੈਂਚੁਅਲੀ ਲੋਕਾਂ ਦੀ ਬਜਾਏ ਉਹਨਾਂ ਨੂੰ ਸਿਰਫ ਆਪਣੇ ਨੈਟ ਪ੍ਰੋਫਿਟ ਦੇ ਨਾਲ ਗ੍ਰੀਨ ਦੇ ਵਿੱਚ ਰਹਿਣ ਦਾ ਹੀ ਮੁੱਖ ਮਕਸਦ ਜਿਹੜਾ ਉਹ ਰਹਿੰਦਾ ਹੈ। ਯੂਰਪ ਦੇ ਵਿੱਚ ਚੱਲ ਰਹੀ ਜੰਗ, ਖਾਸ ਕਰਕੇ ਯੂਕਰੇਨ ਦੇ ਵਿੱਚ ਚਾਈਨਾ ਆਪਣੀ ਇਕਨੋਮੀ ਨੂੰ ਓਪਨ ਕਰ ਰਿਹਾ ਹੈ, ਕਿਉਂਕਿ ਉਹਨਾਂ ਨੇ ਸ਼ਰੇਆਮ ਹੀ ਕਹਿ ਦਿੱਤਾ ਵੀ ਹੁਣ ਆਪਾਂ ਕਰੋਨਾ ਨੂੰ ਨਹੀਂ ਮੰਨਣਾ ਹੈਗਾ। ਹਾਲਾਂਕਿ ਉੱਥੋਂ ਮੌਤਾਂ ਦੀ ਗਿਣਤੀ ਬਹੁਤ ਆ ਰਹੀ ਆ ਤੇ ਟੈਕਨੋਲੋਜੀ ਰੈਵੋਲੂਸ਼ਨ ਬਹੁਤ ਜ਼ਿਆਦਾ ਹੋ ਰਹੀ ਆ, ਇਹ ਹੋਣੀ ਵੀ ਆਉਣ ਵਾਲੇ ਸਮੇਂ 'ਚ। ਸੋ ਇਹ ਸਾਰੇ ਕਾਸੇ ਦੇ ਉੱਤੇ ਜੋ ਇਨਵੈਸਟਮੈਂਟ ਦੇ ਉੱਤੇ ਡਿਸੀਜਨ ਹੋਣੇ ਹੈਗੇ ਆ, ਇਹ ਡੈਵੋਸ ਸਵਿਟਜ਼ਰਲੈਂਡ ਦੇ ਵਿੱਚ ਇਸ ਹਫ਼ਤੇ ਹੋਣਗੇ। ਇਹ ਸਾਰਾ ਕੁਝ ਕਹਿੰਦੇ ਵੀ ਚੇਂਜ ਕਰੂਗੇ ਵਰਲਡ ਇਕਨੋਮੀ ਕਿੱਧਰ ਨੂੰ ਜਾ ਰਹੀ ਆ। ਸੋ ਆਪਾਂ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ, ਵੱਧ ਤੋਂ ਵੱਧ ਪ੍ਰੋਗਰਾਮ ਸੁਣਿਆ ਕਰੋ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਦੱਸਿਆ ਕਰੋ ਕੀ ਕੁਝ ਹੋ ਰਿਹਾ ਆ। ਆਪਾਂ ਕਈ ਵਾਰੀ ਜਿੱਥੇ ਰਹਿੰਦੇ ਆ ਉੱਥੇ ਸੋਚਦੇ ਕੁਝ ਨਹੀਂ, ਹੋਰ ਪਾਸੇ ਸੋਚਦੇ ਜਿੱਥੇ ਜਾਣਾ ਨਹੀਂ। ਸੋ ਧਿਆਨ ਦੇ ਨਾਲ ਜ਼ਰੂਰ ਖਬਰਾਂ ਨੂੰ ਸੁਣਿਆ ਕਰੋ, ਜੋ ਜੋ ਦੁਨੀਆ 'ਚ ਅਪਡੇਟ ਹੋ ਰਹੀ ਆ, ਕਿੱਧਰ ਨੂੰ ਇਕਨੋਮੀ ਜਾ ਰਹੀ ਆ, ਕਿੱਧਰ ਨੂੰ ਸਾਡਾ ਮੁਲਕ ਜਾ ਰਿਹਾ, ਇਹ ਆਪਾਂ ਤੁਹਾਡੇ ਨਾਲ ਹਰ ਰੋਜ਼ ਡਿਸਕਸ ਕਰਦੇ ਹੈਗੇ ਜੀ। ਤੇ ਜਿਹੜੇ YouTube ਦੇ ਉੱਤੇ ਸਾਡੇ ਨਾਲ ਜੁੜੇ ਹੋਏ ਆ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਵੱਧ ਤੋਂ ਵੱਧ ਜਿਹੜਾ ਇਸ ਪ੍ਰੋਗਰਾਮ ਚੱਲ ਰਹੇ ਨੂੰ ਅੱਗੇ ਤੋਂ ਅੱਗੇ ਜਿਹੜਾ ਉਹ ਸ਼ੇਅਰ ਕਰੋ। ਜਿੱਦਾਂ ਆਪਾਂ ਤੁਹਾਨੂੰ ਕੱਲ ਵੀ ਕਈ ਦਿਨਾਂ ਤੋਂ ਦੱਸਦੇ ਆ ਰਹੇ ਹਾਂ ਵੀ ਫੇਸਬੁੱਕ ਸ਼ੈਡੋ ਬੈਨਿੰਗ ਜਿਹੜੀ ਉਹ ਕਰਦੀ ਆ, ਜਾਣਬੁੱਝ ਕੇ ਰੋਕਦੀ ਆ ਪ੍ਰੋਗਰਾਮਾਂ ਨੂੰ, ਤੇ ਉਹਦੇ ਕਰਕੇ ਫਿਰ ਆਪਾਂ ਜਿਹੜਾ ਹੁਣ ਫੋਕਸ ਆ ਉਹ YouTube ਦੇ ਉੱਤੇ ਰੱਖਿਆ ਆ। ਸੋ YouTube ਵਾਲੇ ਜਿਹੜੇ ਆਪਣੇ ਸ਼ੇਅਰ ਕਰ ਲਓ ਫੇਸਬੁੱਕ ਪੇਜਾਂ ਦੇ ਉੱਤੇ ਇਸ ਲਿੰਕ ਨੂੰ, ਤਾਂ ਜੋ ਫੇਸਬੁੱਕ ਵਾਲਿਆਂ ਨੂੰ ਐਟਲੀਸਟ ਜਿਹੜਾ ਉਹ ਪਤਾ ਵੀ ਲੱਗ ਜਾਵੇ। ਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਚੀਨ ਦੀ ਪਾਪੂਲੇਸ਼ਨ ਪਹਿਲੀ ਵਾਰੀ 60 ਸਾਲਾਂ 'ਚ ਘਟੀ ਹੈਗੀ ਆ। 1000 ਬੰਦੇ ਪਿੱਛੇ 6.7 ਜਨਮ ਜਿਹੜੇ ਆ ਉਹ ਰਹਿ ਗਏ ਆ। ਇਹ ਰਿਕਾਰਡ ਲੋ ਜਿਹੜਾ ਆ ਉਹ ਦਰਜ ਕੀਤਾ ਗਿਆ ਆ। ਚੀਨ ਦੀ ਪਾਪੂਲੇਸ਼ਨ 2022 ਦੇ ਵਿੱਚ 1.4 ਬਿਲੀਅਨ ਜਿਹੜੀ ਉਹ ਪਹੁੰਚ ਗਈ ਆ। 2021 ਦੇ ਨਾਲੋਂ 8.5 ਲੱਖ ਜਿਹੜੇ ਲੋਕਾਂ ਦੀ ਗਿਣਤੀ ਇਸ ਦੇ ਵਿੱਚ ਘਟੀ ਆ। ਚਾਈਨਾ ਦਾ ਬਰਥ ਰੇਟ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਘਟ ਰਿਹਾ ਹੈਗਾ ਆ। ਯਾਦ ਹੋਣਾ ਹਰਜੋਤ ਸਿੰਘ ਜੀ, ਇੱਕ ਟਾਈਮ ਇਹਨਾਂ ਦਾ ਇਹ ਵੀ ਪਾਲਿਸੀ ਸੀਗੀ ਵੀ ਇੱਕ ਤੋਂ ਵੱਧ ਬੱਚਾ ਜਿਹੜਾ ਆ ਉਸ ਦਾ ਜਨਮ ਨਹੀਂ ਜਿਹੜਾ ਹੋ ਸਕਦਾ। ਜੇ ਹੋ ਗਿਆ ਤੇ ਉਹਨਾਂ ਨੂੰ ਮਾਪਿਆਂ ਤੋਂ ਆਈਦਰ ਖੋਹ ਲਿਆ ਜਾਂਦਾ ਸੀ ਜਾਂ ਕਈਆਂ ਨੂੰ ਜੁਰਮਾਨੇ ਲੱਗਦੇ ਸੀ। ਬੜਾ ਕੁਛ ਜਿਹੜਾ ਇਸ ਦੇ ਵਿੱਚ ਦੇਖਿਆ ਜਾ ਰਿਹਾ। ਕੰਪੈਰੀਜ਼ਨ ਕਹਿੰਦੇ ਜੇ ਕੀਤਾ ਜਾਵੇ ਤਾਂ ਅਮਰੀਕਾ ਦੇ ਵਿੱਚ ਬਰਥ ਰੇਟ 11.06 ਦਾ ਆ 1000 ਬੰਦੇ ਦੇ ਪਿੱਛੇ। ਇਹ ਜਿਹੜੀ ਚੀਜ਼ ਜਿਹੜੀ ਉਹ ਦੇਖੀ ਗਈ ਆ। ਇੱਦਾਂ ਹੀ ਯੂਕੇ ਦੇ ਵਿੱਚ 10 ਜਨਮ ਨੇ 1000 ਬੰਦੇ ਦੇ ਪਿੱਛੇ। ਸੋ ਇੰਡੀਆ ਕਹਿੰਦਾ ਆ ਵੀ ਇਸ ਟਾਈਮ ਵਰਲਡ ਪਾਪੂਲੇਸ਼ਨ ਆંકੜਿਆਂ ਦੇ ਵਿੱਚ ਨੰਬਰ 1 ਪਹੁੰਚਣ ਵਾਲਾ ਆ ਜਾਂ ਆਲਰੇਡੀ ਪਹੁੰਚ ਚੁੱਕਾ ਹੋਊਗਾ। ਉੱਥੇ ਜਿਹੜੀ ਇਸ ਟਾਈਮ ਵਰਲਡਸ ਮੋਸਟ ਪੋਪੂਲਸ ਕੰਟਰੀ ਦਾ ਕਹਿ ਲਓ ਵੀ ਸਿਹਰਾ ਇੰਡੀਆ ਤੇ ਜਾਣ ਵਾਲਾ ਆ। ਉੱਥੇ 16.4 ਜਿਹੜੀਆਂ ਜਨਮ ਨੇ 1000 ਲੋਕਾਂ ਦੇ ਪਿੱਛੇ। ਸੋ ਇਹ ਚੀਜ਼ ਹੈਗੀ ਆ। ਕਹਿੰਦੇ ਵੀ ਡੈਥ ਨੇ ਪਹਿਲੀ ਵਾਰੀ ਚੀਨ ਦੇ ਵਿੱਚ ਆਊਟ ਨੰਬਰ ਕੀਤਾ ਆ ਜਨਮਾਂ ਨੂੰ, ਵੀ ਮੌਤਾਂ ਵੱਧ ਹੋਈਆਂ ਆ ਤੇ ਜਨਮ ਜਿਹੜੇ ਉਹ ਘੱਟ
ਹੋਏ ਹੈਗੇ ਆ। ਇਹ ਇਹਨਾਂ ਦੇ ਜਿਹੜੇ ਆਪਣੇ ਆંકੜੇ ਆ ਉਹ ਦੱਸ ਰਹੇ ਹੈਗੇ ਆ। ਸੋ ਇਹ ਲਗਾਤਾਰ ਜਿਹੜਾ ਹਰਜੋਤ ਸਿੰਘ ਜੀ ਇਹਨਾਂ ਦਾ ਘਟ ਰਿਹਾ ਹੈਗਾ ਆ, ਤੇ ਇਹ ਇੱਕ ਕਿਤੇ ਨਾ ਕਿਤੇ ਚਿੰਤਾ ਵਾਲਾ ਵਿਸ਼ਾ ਆ। ਜਾਪਾਨ ਵਰਗਾ ਮੁਲਕ ਵੀ ਅਜਿਹੀਆਂ ਸਥਿਤੀਆਂ ਦੇ ਵਿੱਚੋਂ ਲੰਘ ਰਿਹਾ ਆ। ਉੱਥੇ ਨੌਜਵਾਨ ਵਿਆਹ ਨਹੀਂ ਕਰਾ ਰਹੇ, ਜਿਹੜੇ ਜਨਮ ਆ ਉਹ ਹੋਰ ਮੋਸਟ ਹੋ ਨਹੀਂ ਰਹੇ, ਆਬਾਦੀ ਜਿਹੜੀ ਆ ਉਹ ਬਜ਼ੁਰਗ ਹੋਈ ਜਾ ਰਹੀ ਆ, ਤੇ ਇਵੈਂਚੁਅਲੀ ਜਿਹੜੀ ਆ ਉਹ ਡਿਕਲਾਈਨ ਵੱਲ ਨੂੰ ਪਾਪੂਲੇਸ਼ਨ ਵੱਧ ਰਹੀ ਆ। ਇਹ ਕਈ ਥਾਵਾਂ ਤੇ ਇਦਾਂ ਲੱਗਦਾ, ਪਰ ਓਵਰਆਲ ਆਪਾਂ ਦੇਖੀਏ ਤੇ ਦੁਨੀਆ ਦੀ ਆਬਾਦੀ ਜਿਹੜੀ ਆ ਉਹ ਕਾਫੀ ਜ਼ਿਆਦਾ ਆਲਰੇਡੀ ਵਧੀ ਹੈਗੀ ਆ, ਤੇ ਕਈ ਵਾਰੀ ਤਾਂ ਪਾਪੂਲੇਸ਼ਨ ਨੂੰ ਲੈ ਕੇ ਕਈ ਆਪਾਂ ਚਰਚਾਵਾਂ ਜਿਹੜੀਆਂ ਹਰਜੋਤ ਸਿੰਘ ਜੀ ਸੁਣਦੇ ਰਹਿੰਦੇ ਆ ਵੀ ਇਵੈਂਚੁਅਲੀ ਅਰਥ ਜਿਹੜੀ ਆ ਇੰਨੇ ਲੋਕਾਂ ਨੂੰ ਸਸਟੇਨ ਜਿਹੜੀ ਉਹ ਨਹੀਂ ਕਰ ਪਾਊਗੀ। ਜੀ ਬਿਲਕੁਲ। ਅਗਲੀ ਖਬਰ ਵੱਲ ਚੱਲੀਏ। ਅਮਰੀਕਾ ਦੇ ਵਿੱਚ ਇੱਕ ਰਿਪਬਲਿਕਨ ਪਾਰਟੀ ਦਾ ਸੈਨੇਟ ਦਾ ਕੈਂਡੀਡੇਟ ਜੋ ਪਿਛਲੀ ਇਲੈਕਸ਼ਨ ਦੇ ਵਿੱਚ ਲੋਕਲ ਸਟੇਟ ਦਾ ਹਾਰ ਗਿਆ ਸੀ, ਹੁਣ ਉਸ ਨੂੰ ਅੱਜ ਅਰੈਸਟ ਕਰ ਲਿਆ ਗਿਆ ਹੈ। ਨਿਊ ਮੈਕਸੀਕੋ ਦੀ ਸਟੇਟ ਹਾਊਸ ਦੇ ਸੈਨੇਟ ਦਾ ਕੈਂਡੀਡੇਟ ਜੋ ਪਿਛਲੀ ਵਾਰੀ ਇਲੈਕਸ਼ਨ ਹੋਈ ਸੀ ਉਹਦੇ ਵਿੱਚ ਹਾਰ ਗਿਆ ਸੀ, ਤੇ ਉਹ ਪਹਿਲੇ ਦਿਨ ਤੋਂ ਕਹਿ ਰਿਹਾ ਸੀ ਵੀ ਮੈਂ ਇਸ ਹਾਰ ਨੂੰ ਨਹੀਂ ਮੰਨਦਾ। ਸੋਲੋਮਨ ਪੇਨਾ ਨਾਮ ਦੇ ਇਸ ਕੈਂਡੀਡੇਟ ਨੂੰ ਅੱਜ ਅਲਬਕਰਕੀ ਜੋ ਹੈ ਟਾਊਨ ਉੱਥੇ ਦੀ ਪੁਲਿਸ ਨੇ ਅਰੈਸਟ ਕਰ ਲਿਆ, ਕਿਉਂਕਿ ਉਸ ਨੇ ਦੋ ਬਰਨਾਲੀਓ ਕਾਉਂਟੀ ਦੇ ਕਮਿਸ਼ਨਰਸ ਦੇ ਘਰਾਂ ਦੇ ਉੱਤੇ ਗੋਲੀਆਂ ਚਲਾਈਆਂ, ਜਾਂ ਖੁਦ ਤੇ ਜਾਂ ਉਸਨੇ ਕਹਿੰਦੇ ਵੀ 4 ਬੰਦੇ ਹਾਇਰ ਕੀਤੇ ਵੀ ਜੋ ਡੈਮੋਕ੍ਰੈਟਿਕ ਪਾਰਟੀ ਦੇ ਚਾਹੇ ਚੁਣੇ ਹੋਏ ਨੁਮਾਇੰਦੇ ਸੀ ਜਾਂ ਉਹ ਕੈਂਡੀਡੇਟ ਸੀ, ਉਹਨਾਂ ਦੇ ਘਰਾਂ ਦੇ ਉੱਤੇ ਅਟੈਕ ਕੀਤਾ ਜਾਵੇ। ਪੇਨਾ ਆਪਣੀ ਇਲੈਕਸ਼ਨ ਦੇ ਵਿੱਚ ਇਨਕੰਬੈਂਟ ਡੈਮੋਕ੍ਰੇਟ ਮਿਗਲ ਪੀ ਗਾਰਸੀਆ ਨੂੰ 5679 ਦੇ ਮੁਕਾਬਲੇ 2034 ਵੋਟਾਂ ਦੇ ਹਿਸਾਬ ਦੇ ਨਾਲ ਹਾਰ ਗਿਆ ਸੀ। ਸੋ ਇਹਨੂੰ ਸਿਰਫ 26% ਵੋਟਾਂ ਪਈਆਂ ਸੀਗੀਆਂ। ਸੋ 3 ਕਾਉਂਟੀ ਦੇ ਕਮਿਸ਼ਨਰ ਤੇ ਇੱਕ ਸਟੇਟ ਸੈਨੇਟਰ, ਇਹਨਾਂ ਦੇ ਘਰਾਂ ਦੇ ਉੱਤੇ ਜੋ ਟਾਰਗੇਟ ਕੀਤਾ ਗਿਆ ਗੋਲੀਆਂ ਦੇ ਨਾਲ, ਸੋ ਉਸ ਸੰਬੰਧ ਦੇ ਵਿੱਚ ਅੱਜ ਇਸ ਨੂੰ ਅਰੈਸਟ ਕਰ ਲਿਆ। ਕਹਿੰਦੇ ਵੀ ਸਾਬਕਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦਾ ਕਾਫੀ ਵੱਡਾ ਇਹ ਸਪੋਰਟਰ ਸੀ, ਤੇ ਸੋ ਉਸੇ ਤਰ੍ਹਾਂ ਐਲੀਗੇਸ਼ਨਾਂ ਵੀ ਲਾਉਂਦਾ ਸੀ ਵੀ ਮੇਰੀ ਜਿਹੜੀ ਇਲੈਕਸ਼ਨ ਦੇ ਕਾਊਂਟਿੰਗ ਹੋਈ ਆ ਉਹ ਸਹੀ ਨਹੀਂ ਹੋਈ ਹੈਗੀ। ਡਿਟੈਕਟਿਵ ਜੋ ਪੁਲਿਸ ਦੇ ਆ ਉਹ ਕਹਿੰਦੇ ਆ ਵੀ ਪੇਨਾ ਨੂੰ 4 ਬੰਦਿਆਂ ਨੂੰ ਕੈਸ਼ ਦੇਣ ਦੇ ਲਈ, ਟੈਕਸ ਟਿਕਾਣ ਦੇ ਲਈ, ਐਡਰੈਸ ਦੇਣ ਦੇ ਲਈ ਕਿਹਨੂੰ ਟਾਰਗੇਟ ਕਰਨਾ ਉਸ ਸੰਬੰਧ ਦੇ ਵਿੱਚ ਚਾਰਜ ਕੀਤਾ ਗਿਆ ਹੈ। ਸੋ 4 ਵੱਖ-ਵੱਖ ਲੋਕਾਂ ਦੇ ਘਰਾਂ ਦੇ ਬਾਹਰ ਜਾਂ ਇਸਨੇ ਖੁਦ ਦੀਆਂ, ਜਿੱਦਾਂ ਹਰਜੋਤ ਜੀ ਨੇ ਦੱਸਿਆ ਵੀ ਹਾਇਰ ਕਰਕੇ ਨੇ ਗੋਲੀਆਂ ਜਿਹੜੀਆਂ ਉਹ ਚਲਵਾਈਆਂ। ਇੱਕ ਜਿਹੜਾ ਜੀਓਪੀ ਦਾ ਕੈਂਡੀਡੇਟ ਹਰਜੋਤ ਸਿੰਘ ਜਿਹੜਾ ਜਿੱਤ ਕੇ ਪਹੁੰਚਿਆ, ਉਹ ਆਪਣੇ ਰੈਜ਼ੂਮੇ ਐਮਬੈਲਿਸ਼ਮੈਂਟ ਦੇ ਮਸਲੇ 'ਚ ਘਿਰਿਆ ਪਿਆ, ਉਹਨੂੰ ਅਸਤੀਫਾ ਦੇਣ ਲਈ ਕਹਿ ਰਹੇ ਆ। ਤੇ ਇੱਕ ਆਹ ਬੰਦਾ ਆ ਵੀ ਇਲੈਕਸ਼ਨ ਦੀ ਹਾਰ ਜਿਹੜੀ ਉਹ ਮੰਨਣੀ ਨਹੀਂ ਤੇ ਗੋਲੀਆਂ ਦੇ ਨਾਲ ਭਾਈ ਜ਼ਿਆਦਾ ਜਿੱਤ ਜਾਣੀ ਆ। ਇਹ ਪਤਾ ਨਹੀਂ ਇਹਦੇ ਦਿਮਾਗ ਦੇ ਵਿੱਚ ਕੀ ਜਿਹੜਾ ਆ ਉਹ ਚੱਲ ਰਿਹਾ ਸੀਗਾ। ਪਰ ਉਹੀ ਆ ਵੀ ਜਦੋਂ ਉੱਤੋਂ ਗੱਲਾਂ ਇਸ ਹਿਸਾਬ ਦੇ ਨਾਲ ਚੱਲਦੀਆਂ ਵੀ ਇਲੈਕਸ਼ਨ ਹਾਰ ਕੇ ਵੀ ਮੰਨਣਾ ਨਹੀਂ ਤੇ ਝੂਠ ਜਿਹੜਾ ਉਹ ਬੋਲੀ ਜਾਣਾ, ਤੇ ਫਿਰ ਥੱਲੇ ਤੱਕ ਇੱਥੇ ਤੱਕ ਜਿਹੜੇ ਲੋਕ ਆ ਇਹ ਕੰਮ ਜਿਹੜਾ ਉਹ ਕਰ ਰਹੇ। ਬਹੁਤ ਮੰਦਭਾਗੀ ਗੱਲ ਆ। ਇਹ ਅਮਰੀਕਾ ਦੀ ਸਿਆਸਤ ਤਾਂ ਇਦਾਂ ਦੀ ਨਹੀਂ ਸੀ। ਮੈਨੂੰ ਲੱਗਦਾ ਇਦਾਂ ਦੀ ਘਟਨਾ ਤਾਂ ਸ਼ਾਇਦ ਹਰਜੋਤ ਸਿੰਘ ਜੀ ਕਿਤੇ ਥਰਡ ਵਰਲਡ ਜਾਂ ਡਿਵੈਲਪਿੰਗ ਕੰਟਰੀ ਦੇ ਵਿੱਚ ਵੀ ਜਿਹੜੀ ਹਾਰ ਕੇ ਗੋਲੀਆਂ ਚਲਾਉਣ ਵਾਲੀ ਨਹੀਂ ਹੁੰਦੀ, ਜੋ ਹਾਲਾਤ ਇਸ ਬੰਦੇ ਨੇ ਜਿਹੜੇ ਇੱਥੇ ਕਰ ਦਿੱਤੇ ਆ। ਨਮੋਸ਼ੀ ਵਾਲੀ ਗੱਲ ਜਿਹੜੀ ਉਹ ਬਣੀ ਆ, ਤੇ ਆਈ ਹੋਪ ਵੀ ਜਿਹੜੇ ਜੀਓਪੀ ਵਾਲੇ ਆ ਇਸ ਨੂੰ ਭਾਈ ਪਾਰਟੀ ਤੋਂ ਬਾਹਰ ਦਾ ਰਾਹ ਜਿਹੜਾ ਉਹ ਦਿਖਾਉਣ ਵੀ ਭਾਈ ਇਹ ਅਜਿਹੇ ਬੰਦਿਆਂ ਕਰਕੇ ਸਾਰੇ ਜਿਹੜੇ ਉਹ ਫਿਰ ਬਾਅਦ 'ਚ ਬਦਨਾਮ ਜਿਹੜੇ ਹੁੰਦੇ ਆ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰੀਏ, ਸੈਨ ਐਂਟੋਨੀਓ ਇੰਟਰਨੈਸ਼ਨਲ ਏਅਰਪੋਰਟ ਦੇ ਉੱਤੇ ਅੱਜ ਇੱਕ ਟਾਈਮ ਦੇ ਉੱਤੇ ਸਨਸਨੀ ਜੀ ਉੱਥੇ ਫੈਲ ਗਈ ਜਿਹੜੇ ਅਧਿਕਾਰੀਆਂ ਦੇ ਵਿੱਚ, ਜਦ ਉਹਨਾਂ ਨੂੰ 84 ਮਿਲੀਮੀਟਰ ਦੀ ਇੱਕ ਵੈਪਨ ਕਹਿੰਦੇ ਆ ਚੈੱਕਡ ਲਗੇਜ ਦੇ ਵਿੱਚ ਮਿਲੀ, ਜਿਹੜੀ ਕਿ ਅਨਡਿਕਲੇਅਰਡ ਜਿਹੜੀ ਉਹ ਸੀਗੀ। ਸੋ ਉਹ ਜਿਹੜੇ TSA ਦੇ ਸਾਊਥ ਵੈਸਟ ਦੇ ਜਿਹੜੀ ਟਵੀਟ ਕਰਕੇ ਫੋਟੋ ਜਿਹੜੀ ਉਹ ਦੱਸੀ ਹੈਗੀ ਹੈ ਹਰਜੋਤ ਸਿੰਘ ਜੀ ਵੀ ਕੈਲੀਬਰ ਵੈਪਨ 84mm ਕੈਲੀਬਰ ਵੈਪਨ ਜਿਹੜਾ ਚੈੱਕਡ ਲਗੇਜ ਦੇ ਵਿੱਚ ਆਇਆ ਸੀਗਾ। ਸੋ ਕਹਿੰਦੇ ਵੀ ਜੇ ਤੁਸੀਂ ਫਾਇਰ ਆਰਮ ਦੇ ਨਾਲ ਟਰੈਵਲ ਕਰ ਰਹੇ ਆ ਤਾਂ ਉਹਦੀ ਇਨਫੋਰਮੇਸ਼ਨ ਜਿਹੜੀ ਉਹ ਤੁਹਾਨੂੰ ਦੱਸਣੀ ਤੇ ਉਸ ਨੂੰ ਡਿਕਲੇਅਰ ਕਰਨਾ ਜਿਹੜਾ ਆ ਉਹ ਜ਼ਰੂਰੀ ਹੁੰਦਾ ਆ। ਇਹ ਵੀ ਨਹੀਂ ਆ ਵੀ ਹਰ ਤਰ੍ਹਾਂ ਦੀ ਜਿਹੜੀ ਫਾਇਰ ਆਰਮ ਤੁਹਾਨੂੰ ਜਹਾਜ਼ ਦੇ ਵਿੱਚ ਲੈ ਕੇ ਜਾਣ ਦੀ ਇਜਾਜ਼ਤ ਜਿਹੜੀ ਉਹ ਰਹਿੰਦੀ ਆ। ਕਿਹੜੀਆਂ ਅਲਾਊਡ ਆ ਕਿਹੜੀਆਂ ਨਹੀਂ ਅਲਾਊਡ, ਉਹ ਜਿਹੜਾ ਹੁਣ
ਧਿਆਨ ਤੁਹਾਨੂੰ ਜਿਹੜਾ ਉਹ ਰੱਖਣਾ ਪੈਣਾ ਆ। TSA ਨੇ ਕਿਹਾ ਵੀ ਇਸ ਦੇ ਬਾਬਤ ਬਾਅਦ ਦੇ ਵਿੱਚ ਹੁਣ ਫਾਈਨ ਜਿਹੜਾ ਲੱਗੂਗਾ ਉਹ ਲੋਕਲ ਲਾ ਐਨਫੋਰਸਮੈਂਟ ਦੇ ਦੁਆਰਾ ਹੀ ਐਕਸ਼ਨ ਜਿਹੜਾ ਉਹ ਲਿਆ ਜਾਊਗਾ, ਤੇ ਟਰੈਵਲਰ ਨੂੰ ਵੀ ਦੇਖਿਆ ਜਾਊਗਾ ਵੀ ਕੀ ਇਸ ਦੇ ਉੱਤੇ ਕੋਈ ਹੋਰ ਚਾਰਜ ਵਗੈਰਾ ਤਾਂ ਨਹੀਂ ਬਣਦਾ, ਜਾਂ ਇਕੱਲਾ ਜਿਹੜਾ ਫਾਈਨ ਆ ਉਸ ਦੇ ਨਾਲ ਹੀ ਜਿਹੜਾ ਉਹ ਸਰੇਗਾ। ਸੋ TSA ਨੇ ਬੇਸਿਕਲੀ ਇਹ ਫੋਟੋ ਪਾ ਕੇ ਹੀ ਦੱਸਣ ਦੀ ਕੋਸ਼ਿਸ਼ ਕੀਤੀ ਆ ਵੀ ਭਾਈ ਇੱਕ ਵਾਰੀ ਸਾਡੀ ਵੈਬਸਾਈਟ ਚੈੱਕ ਕਰ ਲਓ, ਵਾਟ ਕੈਨ ਆਈ ਬ੍ਰਿੰਗ, ਇਸ ਵੈਬ ਪੇਜ ਦੇ ਉੱਤੇ ਜਾ ਕੇ ਚੈੱਕ ਕਰ ਲਓ ਵੀ ਕਿਹੜੀ ਚੀਜ਼ ਤੁਸੀਂ ਜਹਾਜ਼ 'ਚ ਲੈ ਕੇ ਜਾ ਸਕਦੇ ਆ ਤੇ ਕਿਹੜੀ ਨਹੀਂ। ਓਬਾਮਾ ਐਡਮਿਨਿਸਟ੍ਰੇਸ਼ਨ ਦੇ ਐਥਿਕਸ ਚੀਫ ਵਾਲਟਰ ਸ਼ੌਬ, ਉਹਨਾਂ ਨੇ ਕਿਹਾ ਵੀ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਜੋ ਕਲਾਸੀਫਾਈਡ ਡਾਕੂਮੈਂਟਸ ਵੱਖ-ਵੱਖ ਜਗ੍ਹਾ ਦੇ ਉੱਤੇ ਰੱਖੇ ਆ, ਇਹ ਇੱਕ ਤਰ੍ਹਾਂ ਦੇ ਨਾਲ ਇਨਐਕਸਕਿਊਜ਼ੇਬਲ ਨੈਗਲੈਕਟ ਹੈਗਾ ਆ, ਵੀ ਇਹ ਜੋ ਸਹੀ ਨਹੀਂ ਕੀਤਾ ਗਿਆ ਹੈਗਾ, ਇਹ ਬੇਸਿਕ ਸਿਕਿਉਰਿਟੀ ਪ੍ਰੋਟੋਕਾਲ ਨੂੰ ਤੋੜਿਆ ਗਿਆ ਹੈਗਾ ਆ। ਜੋਨਾਥਨ ਟਰਲੇ, ਇਹ ਜੋ ਪ੍ਰੈਜ਼ੀਡੈਂਟ ਓਬਾਮਾ ਟਾਈਮ ਦੇ ਉੱਤੇ ਐਥਿਕਸ ਚੀਫ ਰਹੇ ਆ, ਉਹਨਾਂ ਨੇ ਵਾਲਟਰ ਸ਼ੌਬ ਐਥਿਕ ਚੀਫ ਰਹੇ ਆ, ਉਹਨਾਂ ਦੇ ਨਾਲ ਜੋਨਾਥਨ ਟੋਬੇ ਇੱਕ ਕਮੈਂਟੇਟਰ ਆ, ਉਹਨਾਂ ਨੇ ਇੰਟਰਵਿਊ ਕੀਤੀ ਹੈਗੀ ਆ। ਕਹਿੰਦੇ ਇਹ ਵੀ ਇਹਦੇ ਵਿੱਚ ਸਹੀ ਆ ਵੀ ਜਿੰਨੇ ਕੁ ਡਾਕੂਮੈਂਟ ਨਿਕਲੇ ਆ ਉਹਨਾਂ ਨੂੰ ਤੁਸੀਂ ਪ੍ਰੈਜ਼ੀਡੈਂਟ ਟਰੰਪ ਦੇ ਜੋ ਉਹਨਾਂ ਦੇ ਘਰਾਂ ਚੋਂ ਨਿਕਲੇ ਸੀ, ਮਾਰਿਓ ਲਾਗਾ ਚੋਂ ਡਾਕੂਮੈਂਟ, ਉਹਨਾਂ ਦੇ ਨਾਲ ਤਾਂ ਨਹੀਂ ਕੰਪੇਅਰ ਕਰ ਸਕਦੇ, ਪਰ ਤੁਸੀਂ ਐਕਸਕਿਊਜ਼ ਵੀ ਨਹੀਂ ਕਰ ਸਕਦੇ ਵੀ ਇਹਦੇ 'ਚ ਗਲਤੀ ਤਾਂ ਜ਼ਰੂਰ ਹੋਈ ਹੈਗੀ ਆ। ਸੋ ਇਹ ਸਾਰੇ ਨੈਸ਼ਨਲ ਆਰਕਾਈਵਸ ਦੇ ਵਿੱਚ ਡਾਕੂਮੈਂਟ ਰਹਿਣੇ ਚਾਹੀਦੇ ਆ। ਜੋ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੇ ਘਰ ਵਿੱਚੋਂ ਉਹਨਾਂ ਦੇ ਇੱਕ ਜੋ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਆ ਉਹਦੇ ਆਫਿਸ ਚੋਂ ਲੱਭੇ ਆ, ਇਹ ਇੱਕ ਮਾੜੀ ਗੱਲ ਆ। ਸੋ ਹੁਣ ਉਹਨਾਂ ਦੇ ਖੁਦ ਦੇ ਹੀ ਪਾਰਟੀ ਦੇ ਜੋ ਲੋਕ ਆ ਉਹ ਪ੍ਰੈਜ਼ੀਡੈਂਟ ਜੋ ਬਾਈਡਨ ਦਾ ਕ੍ਰਿਟਿਸਿਜ਼ਮ ਕਰ ਰਹੇ ਹੈਗੇ ਆ। ਜੀ ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ, ਵਾਇਓਮਿੰਗ ਦੇ ਲਾ ਮੇਕਰਸ ਨੇ ਇੱਕ ਬਿੱਲ ਜਿਹੜਾ ਉਹ ਪਾਸ ਕੀਤਾ ਆ। ਹੁਣ ਦੇਖੋ ਵੀ ਸਿਆਸਤ ਕਿੱਦਾਂ ਹਰਜੋਤ ਸਿੰਘ ਜੀ ਚੱਲਦੀ ਆ। ਕੈਲੀਫੋਰਨੀਆ ਨੇ ਇੱਕ ਬਿੱਲ ਪਾਸ ਕੀਤਾ ਸੀਗਾ ਵੀ 2035 ਤੱਕ ਅਸੀਂ ਜਿੰਨੀਆਂ ਵੀ ਗੈਸ ਦੀਆਂ ਨਾਲ ਚੱਲਣ ਵਾਲੀਆਂ ਗੱਡੀਆਂ ਆਟੋਮੋਬਾਈਲਸ ਆ ਉਹਨਾਂ ਉੱਤੇ ਬੈਨ ਲਾਉਣਾ ਹੈ, ਸਿਰਫ ਜ਼ੀਰੋ ਇਮਿਸ਼ਨ ਗੱਡੀਆਂ ਜਿਹੜੀਆਂ ਉਹ ਵਿਕਣਗੀਆਂ। ਹੁਣ ਜਿਹੜੇ ਉੱਥੇ ਵਾਇਓਮਿੰਗ ਸਟੇਟ ਦੇ ਲਾ ਮੇਕਰਸ ਆ GOP ਦੇ, ਉਹਨਾਂ ਨੇ ਉੱਥੇ ਇਹ ਕਾਨੂੰਨ ਬਣਾ ਦਿੱਤਾ, ਉਸ ਨੂੰ ਪਾਸ ਜਿਹੜਾ ਉਹ ਕਰ ਰਹੇ ਆ ਵੀ ਇਲੈਕਟ੍ਰਿਕ ਵਹੀਕਲ ਦੀ ਸੇਲ ਉਹ 2035 ਤੱਕ ਉੱਥੇ ਬੰਦ ਕਰਨ ਜਿਹੜੀ ਉਹ ਜਾ ਰਹੇ ਹੈਗੇ ਆ। ਸੋ ਕਹਿੰਦੇ ਵੀ ਬੀਤੇ ਸ਼ੁੱਕਰਵਾਰ ਨੂੰ ਇਹ ਇੰਟਰੋਡਿਊਸ ਕੀਤਾ ਗਿਆ ਸੀਗਾ। 6 ਉੱਥੋਂ ਦੇ ਜਿਹੜੇ ਸਟੇਟ ਲੈਜਿਸਲੇਟਰਸ ਆ ਉਹਨਾਂ ਨੇ ਇਹ ਪਾਸ ਇੰਟਰੋਡਿਊਸ ਜਿਹੜਾ ਉਹ ਕੀਤਾ ਹੈਗਾ ਆ। ਸੋ ਉਹਨਾਂ ਨੇ ਇਸ ਦੇ ਵਿੱਚ ਕਿਹਾ ਵੀ ਇਲੈਕਟ੍ਰਿਕ ਵਹੀਕਲਸ ਜਿਹੜੀ ਵਾਇਓਮਿੰਗ ਦੀ ਐਬਿਲਿਟੀ ਆ ਹੋਰ ਸੂਬਿਆਂ ਦੇ ਨਾਲ ਟਰੇਡ ਕਰਨ ਦੇ ਉੱਤੇ ਉਸ ਦੇ ਵਿੱਚ ਅੜਚਣ ਪਾਊਗੀ, ਇਸ ਲਈ ਅਸੀਂ ਇਸ ਨੂੰ ਬੈਨ ਜਿਹੜਾ ਉਹ ਕਰ ਰਹੇ ਹੈਗੇ ਆ। ਤੇ ਕਹਿੰਦੇ ਵੀ ਇਸ ਬਿੱਲ ਦੇ ਵਿੱਚ ਅਸੀਂ ਸਿਫਾਰਿਸ਼ ਕਰ ਰਹੇ ਹਾਂ ਜਿੰਨੇ ਵੀ ਵਾਇਓਮਿੰਗ ਦੇ ਰਹਿਣ ਵਾਲੇ ਵਸਨੀਕ ਨੇ ਤੇ ਇੰਡਸਟਰੀਜ਼ ਨੂੰ ਵੀ ਉਹ ਕੋਈ ਵੀ ਇਲੈਕਟ੍ਰਿਕ ਵਹੀਕਲਸ ਜਿਹੜੀਆਂ ਆ ਉਹ ਨਾ ਖਰੀਦਣ ਇਸ ਬੈਨ ਆਨ ਇਫੈਕਟ ਦੇ ਵਿੱਚ ਆਉਣ ਤੋਂ ਪਹਿਲਾਂ। ਸੋ ਬੇਸਿਕਲੀ ਇੱਕ ਪੋਲੀਟੀਕਲ ਸਟੇਟਮੈਂਟ ਵਾਇਓਮਿੰਗ ਦੇ ਦੁਆਰਾ ਇਹ ਜਿਹੜਾ ਬੈਨ ਲਿਆ ਕੇ ਇਲੈਕਟ੍ਰਿਕ ਵਹੀਕਲਸ ਦੇ ਉੱਤੇ ਲਾ ਕੇ ਉਹ ਕੀਤਾ ਜਾ ਰਿਹਾ ਹੈਗਾ ਆ। ਜੀ, ਅਗਲੀ ਖਬਰ ਵਿੱਚ ਚਲੀਏ। ਕਹਿੰਦੇ ਵੀ ਹਾਈ ਫ੍ਰੀਕੁਐਂਸੀ ਟਰੱਕ ਲੋਡ ਡਾਟਾ ਸੁਜੈਸਟ ਕਰ ਰਿਹਾ ਵੀ ਜੋ ਫਰੇਟ ਮਾਰਕੀਟ ਆ ਉਹ ਸਟੇਬਲਾਈਜ਼ ਹੋ ਰਹੀ ਹੈਗੀ ਆ। ਬਹੁਤ ਸਾਰੇ ਫਰੇਟ ਨਾਲ ਰਿਲੇਟਡ ਜੋ ਐਗਜ਼ੀਕਿਊਟਿਵਸ ਹੈਗੇ ਆ ਉਹਨਾਂ ਨੇ ਲਾਸਟ ਈਅਰ ਪ੍ਰੈਡਿਕਟ ਕੀਤਾ ਸੀ ਵੀ ਸਨ 2023 ਦਾ ਪਹਿਲਾ ਕੁਆਟਰ ਬੜਾ ਬਲਡੀ ਹੋਊਗਾ, ਵੀ ਬਹੁਤ ਮਾੜਾ ਹੋਊਗਾ। ਇਹਦੇ ਵਿੱਚ ਸਪੌਟ ਰੇਟ ਜੋ ਬੜੇ ਘੱਟ ਹੋਣਗੇ, ਪਰ ਹੁਣ 6 ਦੇ ਕਰੀਬ ਜੋ ਐਗਜ਼ੀਕਿਊਟਿਵਸ ਆ ਉਹਨਾਂ ਨੇ ਇਹ ਕਿਹਾ ਆ ਵੀ ਸਾਨੂੰ ਲੱਗ ਰਿਹਾ ਵੀ ਯੂਜ਼ਲੀ ਫਸਟ ਕੁਆਟਰ ਬੜਾ ਸਲੋ ਹੁੰਦਾ, ਪਰ ਪਹਿਲੇ 2 ਹਫ਼ਤਿਆਂ ਤੋਂ ਇਹ ਲੱਗ ਰਿਹਾ ਵੀ ਮਾਰਕੀਟ ਦੇ ਵਿੱਚ ਕਾਫੀ ਚੇਂਜਸ ਆ ਰਹੀਆਂ ਤੇ ਗੁੱਡ ਚੇਂਜਸ ਆ ਰਹੀਆਂ ਤੇ ਜੋ ਰੇਟ ਹੈਗੇ ਆ ਉਹ ਸਟੇਬਲਾਈਜ਼ ਹੋ ਰਹੇ ਹੈਗੇ ਆ। ਨਿਊਮਰਸ ਫਰੇਟ ਐਗਜ਼ੀਕਿਊਟਿਵਸ ਨੇ ਮੈਂਸ਼ਨ ਕੀਤਾ ਆ ਭਈ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਜੋ ਟਰੱਕਿੰਗ ਇੰਡਸਟਰੀ ਆ ਜਾਂ ਟਰੱਕ ਲੋਡ ਦੇ ਸਪੌਟ ਰੇਟਸ ਆ ਉਹ ਥੋੜਾ ਉੱਪਰ ਨੂੰ ਜਾਣਗੇ। ਨਵੰਬਰ 17 2022 ਨੂੰ
$1 ਤੇ 67 ਤੇ ਸਪੌਟ ਰੇਟ ਸੀਗੇ, ਲੋਐਸਟ ਲੈਵਲ ਸੀ। ਹੁਣ ਅੱਜ ਦੀ ਰੇਟ ਦੇ ਵਿੱਚ ਇਹ $1 ਤੇ 98 ਸੈਂਟ ਪਰ ਮਾਈਲ ਦੇ ਹਿਸਾਬ ਦੇ ਨਾਲ ਅਪ ਗਏ ਹੈਗੇ ਆ। ਸੋ ਪਰ ਬਹੁਤ ਸਾਰੇ ਜੋ ਟਰੱਕਰਸ ਆ ਉਹ ਇਹ ਕਹਿ ਰਹੇ ਆ ਵੀ ਇਹ ਪਤਾ ਨਹੀਂ ਕਿੱਥੇ ਬੈਠ ਕੇ ਗੱਲਬਾਤ ਕਰ ਰਹੇ ਆ। ਇੱਕ ਟਰੱਕ ਡਰਾਈਵਰ ਕਹਿੰਦਾ ਵੀ ਮੈਂ ਤਾਂ 5 ਦਿਨ ਹੋ ਗਿਆ ਸਾਲਟ ਲੇਕ ਸਿਟੀ ਦੇ ਵਿੱਚ ਬੈਠੇ ਹੋਇਆਂ ਨੂੰ, ਤੇ ਮੈਨੂੰ ਕੋਈ ਜਿਹੜਾ ਲੋਡ ਆ ਉਹ ਨਹੀਂ ਮਿਲ ਰਿਹਾ ਹੈਗਾ। ਪਰ ਇਹ ਫਰੇਟ ਵੇਵਸ ਨੇ ਅੱਜ ਇਹ ਨਿਊਜ਼ ਆ ਉਹ ਛਾਪੀ ਹੈਗੀ। ਜੀ ਜੀ ਬਿਲਕੁਲ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਹਾਊਸ ਦੇ ਵਿੱਚ ਜਿਹੜੇ ਹਾਊਸ ਦੇ ਰਿਪਬਲਿਕਨਸ ਆ ਕਹਿੰਦੇ ਵੀ ਉਸ ਬਿੱਲ ਦੇ ਉੱਤੇ ਵੋਟ ਜਲਦ ਕਰਵਾਈ ਜਾ ਸਕਦੀ ਆ, ਜਿਸ ਦੇ ਵਿੱਚ IRS ਨੂੰ ਅਬੋਲਿਸ਼ ਕਰਨਾ ਤੇ ਇਨਕਮ ਟੈਕਸ ਨੂੰ ਐਲੀਮੀਨੇਟ ਕਰਨ ਦੀ ਸਿਫਾਰਿਸ਼ ਰੱਖੀ ਹੈਗੀ ਆ। ਇਹ ਜਿਹੜੇ ਬਿੱਲ ਆ ਕਹਿੰਦੇ ਵੀ ਉਹ ਜਦੋਂ ਸਪੀਕਰ ਬਣਾਏ ਗਏ ਸੀਗੇ ਕੈਵਨ ਮਕਾਰਥੀ, ਉਦੋਂ ਉਹਨਾਂ ਵਿਰੋਧੀ ਜਿਹੜੇ ਉਹਨਾਂ ਦੇ ਉਲਟ ਉਸ ਟਾਈਮ ਭੁਗਤ ਰਹੇ ਸੀ ਰਿਪਬਲਿਕਨਸ, ਉਹਨਾਂ ਨਾਲ ਡੀਲ ਦੇ ਵਿੱਚੋਂ ਨਿਕਲਿਆ। ਕੈਵਨ ਮਕਾਰਥੀ ਨੂੰ ਸਪੀਕਰ ਬਣਾਉਣ ਦੇ ਲਈ ਉਹਨਾਂ ਨੇ ਇਹ ਕਿਹਾ ਸੀਗਾ ਵੀ ਅਸੀਂ IRS ਨੂੰ ਜੇ ਤੁਸੀਂ ਅਬੋਲਿਸ਼ ਕਰਦੇ, ਇਨਕਮ ਟੈਕਸ ਐਲੀਮੀਨੇਟ ਕਰਦੇ ਆ, ਤਾਂ ਹੀ ਤੇਰੇ ਹੱਕ ਦੇ ਵਿੱਚ ਜਿਹੜੀ ਉਹ ਵੋਟ ਪਾਈ ਜਾਊਗੀ। ਹਾਊਸ ਫਰੀडम ਕਾਕਸ ਆ ਉਹਨਾਂ ਦੇ ਨੁਮਾਇੰਦਿਆਂ ਨੇ ਕਿਹਾ ਸੀਗਾ। ਹੁਣ ਜਾਰਜੀਆ ਦੇ ਰਿਪਬਲਿਕਨ ਰਿਪਰੈਜ਼ੈਂਟੇਟਿਵ ਬਡੀ ਕਾਰਟਰ ਉਹਨਾਂ ਦੇ ਦੁਆਰਾ ਰੀਇੰਟਰੋਡਿਊਸ ਕੀਤਾ ਜਾ ਰਿਹਾ ਆ ਫੇਅਰ ਟੈਕਸ ਐਕਟ, ਜਿਸ ਦੇ ਵਿੱਚ IRS ਨੂੰ ਜਿਹੜਾ ਉਹ ਖਤਮ ਕਰਨਾ, ਨੈਸ਼ਨਲ ਇਨਕਮ ਟੈਕਸ ਉਸ ਨੂੰ ਹਟਾਉਣਾ, ਹੋਰ ਕਈ ਟੈਕਸਿਸ ਦੇ ਵਿੱਚੋਂ ਹਟਾਉਣੇ, ਤੇ ਉਹਦੀ ਥਾਂ ਤੇ ਇੱਕ ਸਿੰਗਲ ਕੰਜ਼ੰਪਸ਼ਨ ਟੈਕਸ ਜਿਹੜਾ ਆ ਉਹ ਲਾਉਣ ਦੀ ਸਿਫਾਰਿਸ਼ ਇਸ ਦੇ ਵਿੱਚ ਰੱਖੀ ਗਈ ਹੈਗੀ ਆ। ਆਲਦੋ ਇਸ ਦੇ ਉੱਤੇ ਵੋਟ ਜਲਦ ਜਿਹੜੀ ਉਹ ਕਰਵਾਈ ਜਾ ਸਕਦੀ ਆ। ਇਹਨਾਂ ਨੇ ਕਿਹਾ ਵੀ ਜਿਹੜੇ 87,000 ਨਵੇਂ ਏਜੰਟਸ IRS ਦੇ ਵਿੱਚ ਭਰਤੀ ਜਿਹੜੇ ਉਹ ਕਰਨੇ ਆ, ਉਹਨਾਂ ਨੇ ਕਹਿੰਦੇ ਵੀ ਇਵੈਂਚੁਅਲੀ ਸਮਾਲ ਬਿਜ਼ਨਸ ਓਨਰਸ ਤੇ ਮਿਡਲ ਕਲਾਸ ਅਮਰੀਕਨਸ ਉਸ ਦੇ ਉੱਤੇ ਹੀ ਸ਼ਿਕੰਜਾ ਜਿਹੜਾ ਉਹ ਕੱਸਣਾ ਆ। ਤੇ ਇਸ ਬਿੱਲ ਦੇ ਨਾਲ ਡਿਪਾਰਟਮੈਂਟ ਨੂੰ ਜਿਹੜਾ ਟੈਕਸ ਕੋਡ ਆ ਉਹ ਸਿੰਪਲੀਫਾਈ ਕਰਨ ਦੇ ਲਈ ਸਿਫਾਰਸ਼ਾਂ ਇਸ ਦੇ ਵਿੱਚ ਹੋਣਗੀਆਂ, ਤਾਂ ਜੋ ਅਮਰੀਕਨ ਲੋਕ ਹੋਰ ਜ਼ਿਆਦਾ ਕ੍ਰੀਏਟਿਵ ਇਨੋਵੇਸ਼ਨ ਜਿਹੜੀ ਉਹ ਕਰ ਸਕਣ ਤੇ ਗਰੋਥ ਜਿਹੜੀ ਆ ਅਮਰੀਕਾ ਦੀ ਹੋਵੇ। ਸੋ ਇਹ ਬੀਤੇ ਜਿਹੜੇ ਸਮੇਂ ਦੇ ਵਿੱਚ ਹਰਜੋਤ ਸਿੰਘ ਜੀ IRS ਨੂੰ ਬਿਲੀਅਨਸ ਆਫ ਡਾਲਰ ਅਗਲੇ 10 ਸਾਲਾਂ ਤੱਕ ਦੇਣ ਦੀ ਜਿਹੜੀ ਆ ਉਹ ਮੰਗ ਜਿਹੜੀ ਸੀਗੀ ਤੇ ਉਹ ਪੂਰੀ ਹੋਈ ਸੀਗੀ। ਉਹ ਬਿੱਲ ਪਾਸ ਹੋਇਆ ਸੀਗਾ ਜਿਸ ਦੇ ਤਹਿਤ 80,000 ਤੋਂ ਵੱਧ ਲੋਕ ਨਵੇਂ ਏਜੰਟਸ ਜਿਹੜੇ ਉਹ ਹਾਇਰ ਇਹਨਾਂ ਨੇ ਕਰਨੇ ਸੀਗੇ। ਪਰ ਹੁਣ ਇਸ ਬਿੱਲ ਦਾ ਭਵਿੱਖ ਕੀ ਹੋਊਗਾ ਇਹ ਦੇਖਣ ਵਾਲੀ ਗੱਲ ਆ। ਪਰ ਇਹ ਜਿਹੜੇ ਰਿਪਬਲਿਕਨ ਪਾਰਟੀ ਦੇ ਜਿਹੜੇ ਕੁਝ ਲੀਡਰਸ ਨੇ, ਕਾਂਗਰਸਮੈਨ ਆ, ਉਹ ਇਹ ਜ਼ਰੂਰ ਚਾਹੁੰਦੇ ਆ ਵੀ IRS ਨੂੰ ਜਿਹੜਾ ਉਹ ਅਬੋਲਿਸ਼ ਕੀਤਾ ਜਾਵੇ। ਸੋ ਇਹ ਹੁਣ ਦੇਖੋ ਹਰਜੋਤ ਸਿੰਘ ਜੀ ਅੱਗੇ ਕੀ ਬਣਦਾ। ਜੇ ਹਾਊਸ ਦੇ ਵਿੱਚ ਪਾਸ ਵੀ ਹੋ ਜਾਂਦਾ ਆ, ਜਿੱਥੇ ਇਹਨਾਂ ਦੀ ਸਲਿਮ ਮੈਜੋਰਟੀ ਆ, 4 ਵੋਟਾਂ ਇਹਨਾਂ ਦੇ ਕੋਲ ਵੱਧ ਆ, ਸੈਨੇਟ ਦੇ ਵਿੱਚ ਇਹ ਪਾਸ ਹੋ ਸਕੂਗਾ 60 ਵੋਟਾਂ ਦੇ ਨਾਲ। ਉਸ ਦੇ ਚਾਂਸ ਜਿਹੜੇ ਕਾਫੀ ਘੱਟ ਲੱਗ ਰਹੇ ਆ। ਜੀ, ਅਗਲੀ ਖਬਰ ਜੇ ਯੂਕਰੇਨ ਦੇ ਯੁੱਧ ਦੇ ਸੰਬੰਧ ਦੇ ਵਿੱਚ ਗੱਲਬਾਤ ਕਰਦੇ ਜਾਈਏ, ਰਸ਼ੀਆ ਦੇ ਪ੍ਰੈਜ਼ੀਡੈਂਟ ਪੁਟਿਨ ਇਹ ਚਾਹ ਰਹੇ ਆ ਕਿ ਡੋਨਬਾਸ ਰੀਜਨ ਨੂੰ ਉਹ ਮਾਰਚ ਮਹੀਨੇ ਤੱਕ ਆਪਣੇ ਕਬਜ਼ੇ ਦੇ ਵਿੱਚ ਲੈ ਲੈਣਗੇ। ਇਸੇ ਤਰ੍ਹਾਂ ਵੈਗਨਰ ਦਾ ਸਾਬਕਾ ਕਮਾਂਡਰ ਉਹ ਰਸ਼ੀਆ ਤੋਂ ਭੱਜ ਕੇ ਸਵਿਟਜ਼ਰਲੈਂਡ ਚਲਾ ਗਿਆ, ਉੱਥੇ ਉਸਨੇ ਪੋਲੀਟੀਕਲ ਅਸਾਈਲਮ ਲੈ ਲਿਆ ਹੈਗਾ। ਉਹ ਕਹਿੰਦਾ ਵੀ ਮੈਂ ਇਸ ਲੜਾਈ ਦੇ ਹੱਕ ਦੇ ਵਿੱਚ ਨਹੀਂ ਹੈਗਾ। ਯੂਕਰੇਨ ਦੇ ਪ੍ਰੈਜ਼ੀਡੈਂਟ ਵਲੋਡੀਮੀਰ ਜ਼ੈਲੈਂਸਕੀ ਨੇ ਇਹ ਕਿਹਾ ਆ ਕਿ ਜੋ ਰਸ਼ੀਆ ਵਾਲੇ ਕਲੇਮ ਕਰ ਰਹੇ ਆ ਵੀ ਅਸੀਂ ਬੈਖਮਟ ਟਾਊਨ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਹੈਗਾ, ਤੇ ਉਸ ਨੂੰ ਕਹਿੰਦੇ ਵੀ ਅਸੀਂ ਪੂਰੇ ਜ਼ੋਰ ਸ਼ੋਰ ਦੇ ਨਾਲ ਵਾਪਸ ਆਪਣੇ ਕੰਟਰੋਲ 'ਚ ਲੈ ਰਹੇ ਹੈਗੇ ਆ। ਇਸੇ ਤਰ੍ਹਾਂ ਡੋਨੇਸਟਿਕ ਵਾਲਾ ਜੋ ਏਰੀਆ, ਡਨਬਸ ਵਾਲਾ ਏਰੀਆ ਯੂਕਰੇਨ ਦੇ ਵਿੱਚ ਆ, ਉਹਦੇ ਤੇ ਵੀ ਆਪਾਂ ਪੂਰਾ ਕੰਟਰੋਲ ਕਰ ਰਹੇ ਹੈਗੇ ਆ। ਤੇ ਪਿਛਲੇ ਵੀਕਐਂਡ ਦੇ ਦੌਰਾਨ ਰਸ਼ੀਆ ਦੇ ਪ੍ਰੈਜ਼ੀਡੈਂਟ ਪੁਟਿਨ ਨੇ ਯੂਕਰੇਨ ਦੇ ਵਿੱਚ ਜੋ ਜੰਗ ਚੱਲ ਰਹੀ ਆ, ਆਪਣੇ ਜੋ ਡਿਫੈਂਸ ਮਿਨਿਸਟਰ ਆ ਉਹਨੂੰ ਫੌਜੀਆਂ ਦੇ ਕੋਲ ਭੇਜਿਆ ਵੀ ਸੀ ਵੀ ਪੂਰੇ ਜੋ ਉੱਥੇ ਦੇ ਡਿਫੈਂਸ ਮਿਨਿਸਟਰ ਆ ਸਰਜੀ ਸ਼ੋਕੂ, ਉਹ ਉਹਨਾਂ ਨੂੰ ਹੌਸਲਾ ਦੇ ਸਕਣ। ਸੋ ਲੱਗਦਾ ਨਹੀਂ ਜੋ ਯੂਕਰੇਨ ਦੇ ਵਿੱਚ ਲੜਾਈ ਚੱਲ ਰਹੀ ਆ, ਰਸ਼ੀਆ ਵਾਲਿਆਂ ਨੇ ਪੂਰਾ ਜ਼ੋਰ ਲਾਇਆ ਆ, ਉਹ ਕਿਤੇ ਉਹਦੀ ਜਿਹੜੀ ਠੱਲ ਪਊਗੀ। UNO ਇਹ ਕਹਿ ਰਿਹਾ ਵੀ ਜਦੋਂ ਤੋਂ ਲੜਾਈ ਸ਼ੁਰੂ ਹੋਈ ਆ ਹੁਣ ਤੱਕ 7,000 ਤੋਂ ਵੱਧ ਲੋਕ ਮਾਰੇ ਗਏ ਆ, ਪਰ ਅਨঅਫੀਸ਼ੀਅਲ ਰੈਕਰਡ ਦੇ ਮੁਤਾਬਕ ਗਿਣਤੀ ਕਿਤੇ ਵੱਧ ਹੈਗੀ ਆ। 32 ਦੇ ਕਰੀਬ ਵੈਸਲਸ ਜੋ ਐਗਰੀਕਲਚਰ ਗੁੱਡਸ ਦੇ ਨਾਲ ਲੋਡਡ ਹੈਗੇ ਆ,
ਉਹ ਇੱਕ ਤਰ੍ਹਾਂ ਦੇ ਨਾਲ ਸਟਕ ਹੈਗੇ ਆ, ਜਿਨ੍ਹਾਂ ਨੇ ਯੂਕਰੇਨ ਤੋਂ ਵੱਖ-ਵੱਖ ਦੁਨੀਆ ਦੇ ਮੁਲਕਾਂ ਦੇ ਵਿੱਚ ਇਹ ਫੂਡ ਆ ਲੈ ਕੇ ਜਾਣਾ ਹੈਗਾ। ਸਾਰੇ ਸਰੋਤਿਆਂ ਨੂੰ ਪਤਾ ਹੀ ਆ ਵੀ ਯੂਕਰੇਨ ਇੱਕ ਏਦਾਂ ਦਾ ਮੁਲਕ ਆ ਜਿੱਥੇ ਬਹੁਤ ਜ਼ਿਆਦਾ ਕਣਕ ਹੁੰਦੀ ਆ ਤੇ ਇੱਕ ਤਰ੍ਹਾਂ ਦੇ ਨਾਲ ਜੋ ਅਫਰੀਕਨ ਕਈ ਮੁਲਕ ਹੈਗੇ ਆ, ਉੱਥੇ ਭੁੱਖਮਰੀ ਸ਼ੁਰੂ ਹੋਈ ਹੋਆ ਤੇ ਉੱਥੇ ਜੇ ਕਣਕ ਨਾ ਪਹੁੰਚਾਈ ਗਈ ਤੇ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਹੈਗਾ। ਜੀ, ਜੀ, ਬਿਲਕੁਲ। ਤੇ ਹਰਜੋਤ ਸਿੰਘ ਜੀ, ਇੱਕ ਆਪਾਂ ਇੱਥੇ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਦੇ ਵਿੱਚ ਹੋਰ ਖਬਰਾਂ ਦੇ ਉੱਤੇ ਜਿਹੜੇ ਝਾਤ ਆ ਉਹ ਮਾਰਾਂਗੇ। ਨਾਰਥ ਕੋਰੀਆ ਦੇ ਕਿਮ ਬਾਰੇ ਜਿਹੜੇ ਪੋਂਪੇਓ ਹੋਣਾ ਨੇ ਕੁਛ ਖੁਲਾਸੇ ਜਿਹੜੇ ਕੀਤੇ, ਗੱਲਾਂ ਬਾਤਾਂ ਜਿਹੜੀਆਂ ਉਹ ਕੀਤੀਆਂ ਆ। ਨੈਚੁਰਲ ਡਿਜ਼ਾਸਟਰ ਦੇ ਨਾਲ ਕਿੰਨੇ ਲੋਕਾਂ ਨੂੰ ਘਰ ਜਿਹੜੇ ਉਹ ਬਦਲਣੇ ਪਏ ਆ, ਤੇ ਟਵਿੱਟਰ ਦੇ ਇੰਪਲਾਈਜ਼ ਦੇ ਕਲਾਸ ਸੈਕਸ਼ਨ ਲਾਸਟ ਸੂਟ ਉੱਤੇ ਜੱਜ ਨੇ ਕੀ ਆਖਿਆ ਆ, ਇਹ ਜਿਹੜੀਆਂ ਚਰਚਾਵਾਂ ਕਰਾਂਗੇ। ਤੇ ਫਿਰ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਕੁਛ ਗੱਲਾਂ ਜਿਹੜੀਆਂ ਇੰਸ਼ੋਰੈਂਸ ਨੂੰ ਲੈ ਕੇ ਜਿਹੜੀਆਂ ਉਹ ਆਪਾਂ ਕਰਾਂਗੇ। ਸੋ ਇੱਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਅਪਡੇਟ ਅਮਰੀਕਾ ਪ੍ਰੋਗਰਾਮ ਚੱਲ ਰਿਹਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਹੈ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜਿੰਨੇ ਵੀ ਸਾਡੇ ਸਰੋਤੇ ਆ, ਖਾਸ ਕਰਕੇ ਟਰੱਕਰਸ, ਜੇ ਤੁਸੀਂ ਹਾਈਵੇ 5 ਦੇ ਉੱਤੇ ਗ੍ਰੇਪ ਵਾਈਨ ਏਰੀਏ ਵਿੱਚੋਂ ਜਾਣਾ ਆ ਉਧਰ ਨੂੰ, ਜਾਂ ਉਹਦੇ ਵਿੱਚ LA ਤੋਂ ਇੱਧਰਲੀ ਸਾਈਡ ਨੂੰ ਆਉਣਾ ਆ, ਤੇ ਮੇਕ ਸ਼ੋਰ ਕਰੋ ਅੱਜ ਸਵੇਰੇ 8:40 ਤੇ ਕੈਲਟਰਨ ਦੇ ਡਿਸਟ੍ਰਿਕਟ 6 ਤੇ CHP ਨੇ ਇਹ ਕਿਹਾ ਆ ਵੀ ਸਨੋਫਾਲ ਹੋ ਰਹੀ ਆ ਉੱਥੇ ਬਹੁਤ ਜ਼ਿਆਦਾ, ਤੇ ਜੋ ਚੇਨਸ ਆ ਉਹ ਰਿਕੁਆਇਰਡ ਹੋਣਗੀਆਂ, ਤੇ ਬੜੀ ਹੌਲੀ ਜੋ ਆ ਟ੍ਰੈਫਿਕ ਉੱਥੇ ਜਾਣਾ ਚਾਹੀਦਾ ਹੈਗਾ ਆ। ਸੋ ਹੋ ਸਕਦਾ ਤੁਹਾਨੂੰ ਕਾਫੀ ਲੰਮਾ ਸਮਾਂ ਲੱਗ ਜਾਏ, ਉੱਥੇ ਤੁਸੀਂ ਸਟਕ ਹੋ ਜਾਓ। ਗ੍ਰੇਪ ਵਾਈਨ ਜੋ ਪਹਾੜੀਆਂ ਹੈਗੀਆਂ ਵੇਕਰਫੀਲਡ ਦੇ ਅੱਗੇ ਲਾਸ ਐਂਜਲਸ ਨੂੰ ਜਦੋਂ ਹਾਈਵੇ 5 ਤੇ ਜਾਂਦੇ ਆ, ਉੱਥੇ ਕਾਫੀ ਸਨੋਫਾਲ ਪੈ ਰਹੀ ਆ ਤੇ ਟ੍ਰੈਫਿਕ ਬਹੁਤ ਸਲੋ ਹੈ ਜੀ। ਅਸਕੌਟ ਵਹੀਕਲ ਦੇ ਨਾਲ ਹੀ ਜਿਹੜਾ ਆ ਉੱਥੋਂ ਟ੍ਰੈਫਿਕ ਨੂੰ ਕੱਢਿਆ ਜਿਹੜਾ ਉਹ ਜਾ ਰਿਹਾ ਆ। ਸੋ ਸਨੋ ਐਡਵਾਈਜ਼ਰੀ ਜਿਹੜੀ ਉਹਨਾਂ ਨੇ ਜਿਹੜੀ ਉੱਥੇ ਔਨ ਕੀਤੀ ਹੈਗੀ ਆ, ਕਾਫੀ ਸਲੋ ਹੋਊਗਾ ਕੰਮ, ਤੇ ਪੇਸ਼ੈਂਸ ਕਹਿੰਦੇ ਆ ਵੀ ਜ਼ਰੂਰ ਜਿਹੜੀ ਉਹ ਰੱਖੋ, ਤਾਂ ਜੋ ਭਾਈ ਇਹ ਨਾ ਹੋਵੇ ਵੀ ਫਿਰ ਹੁਣ ਜਿੱਦਾਂ ਇੱਥੇ ਕਈਆਂ ਨੇ LA ਨੂੰ ਜਾਣਾ ਹੁੰਦਾ ਹੈ ਨਾ ਜਹਾਜ਼ ਫੜਨ ਦੇ ਲਈ, ਤੇ ਜੇ ਕਿਸੇ ਦੀ ਅੱਜ ਹੈਗੀ ਆ ਫਲਾਈਟ ਸ਼ਾਮ ਨੂੰ ਆ, ਤੇ ਭਾਈ 2-4 ਘੰਟੇ ਪਹਿਲਾਂ ਹੀ ਤੁਰੋ, ਬਾਅਦ 'ਚ ਐਵੇਂ ਸਟਕ ਜਿਹੜਾ ਆ ਉਹ ਨਾ ਹੋ ਜਿਓ। ਜੇ ਜਿਹੜੀ ਉੱਧਰੋਂ ਉਹਨਾਂ ਨੇ ਇੱਧਰ ਨੂੰ ਆਉਣਾ ਆ, ਤੇ ਫਿਰ ਹੁਣ ਇੰਤਜ਼ਾਰ ਤੁਹਾਨੂੰ ਜਿਹੜਾ ਉਹ ਜ਼ਿਆਦਾ ਕਰਨਾ ਪੈ ਸਕਦਾ ਆ ਲੋਕਾਂ ਦੇ ਇੱਥੇ ਪਹੁੰਚਣ ਦੇ ਲਈ, ਤੇ ਟਰੈਵਲ ਟਾਈਮ ਜਿਹੜਾ ਕਾਫੀ ਜ਼ਿਆਦਾ ਇਸ ਦੇ ਨਾਲ ਵੱਧ ਜਾਵੇਗਾ। ਤੇ ਹੋ ਸਕਦਾ ਵੀ ਉੱਥੇ ਚੇਨ ਐਡਵਾਈਜ਼ਰੀ ਵੀ ਕਿਤੇ ਹੋਵੇ। ਸੋ ਅਜੇ ਉਹਨਾਂ ਨੇ ਦੱਸਿਆ ਨਹੀਂ ਹੈ ਵੀ ਚੇਨ ਐਡਵਾਈਜ਼ਰੀ ਹੈ ਜਾਂ ਨਹੀਂ। ਉੱਥੇ ਦਾ ਲੋਕਲ ਵੈਦਰ ਜਾਂ ਉੱਥੇ ਦੇ ਲੋਕਲ ਸਾਇੰਸ ਜਿਹੜੇ ਆ ਉਹ ਜ਼ਰੂਰ ਜਿਹੜੇ ਉਹ ਪੜ੍ਹਿਓ। ਡਰਾਈਵ ਸੇਫ ਤੇ ਡਰਾਈਵ ਸਲੋ। ਅਗਲੀ ਜਿਹੜੀ ਗੱਲ ਕਰੀਏ ਹਰਜੋਤ ਸਿੰਘ ਜੀ, US ਦੇ ਵਿੱਚ ਪਿਛਲੇ ਸਾਲ ਜਿੰਨੇ ਨੈਚੁਰਲ ਡਿਜ਼ਾਸਟਰ ਆਏ ਆ, ਉਹਦੇ ਨਾਲ ਰਿਕਾਰਡ ਤੋੜ 3.3 ਮਿਲੀਅਨ ਲੋਕ ਡਿਸਪਲੇਸ ਹੋਏ ਆ। ਇਹ ਜਿਹੜੀ ਪਲੂਰਿਬਸ ਨਿਊਜ਼ ਆ, ਉਹਨਾਂ ਨੇ ਇਹ ਡਾਟਾ ਜਿਹੜਾ ਉਹ ਰਿਪੋਰਟ ਕੀਤਾ ਆ। ਕਹਿੰਦੇ ਵੀ ਇਹ ਜਿਹੜੀ ਸਥਿਤੀ ਇਸ ਟਾਈਮ ਬਣੀ ਹੈਗੀ ਆ। ਕਹਿੰਦੇ ਵੀ ਇਹ ਸਭ ਤੋਂ ਵੱਧ ਮਾੜੀ ਸਥਿਤੀ ਫਲੋਰੀਡਾ ਦੇ ਵਿੱਚ ਜਿਹੜੀ ਉਹ ਰਹੀ। ਰੀਸੈਂਟਲੀ ਜਿਹੜੇ ਹਰੀਕੇਨਸ ਉੱਥੇ ਆਏ ਸੀ, ਉਹਦੇ ਕਰਕੇ ਸੂਬੇ ਦੀ 7% ਪਾਪੂਲੇਸ਼ਨ ਜਿਹੜੀ ਤਕਰੀਬਨ 1 ਮਿਲੀਅਨ ਬਣਦੀ ਆ, 9,99,000, ਉਹ ਜਿਹੜੀ ਪਾਪੂਲੇਸ਼ਨ ਆ ਉਹਨਾਂ ਨੂੰ ਘਰੋਂ ਬੇਘਰ ਹੋਣਾ ਪਿਆ। ਬੇਸਿਕਲੀ ਉਹ ਡਿਸਪਲੇਸ ਹੋ ਗਏ। ਹਰੀਕੇਨ ਇਆਨ ਜਿਹੜਾ ਉਹ ਆਇਆ ਸੀਗਾ, ਕੈਟਾਗਰੀ 4 ਸਟਾਰਮ ਸੀਗਾ, ਉਸ ਨੇ ਟੈਂਪਾ ਦੇ ਇਰਦ ਗਿਰਦ ਇੰਨਾ ਨੁਕਸਾਨ ਕੀਤਾ। 114 ਲੋਕਾਂ ਦੀਆਂ ਮੌਤਾਂ ਹੋਈਆਂ ਤੇ $65 ਬਿਲੀਅਨ ਦਾ ਇੰਸ਼ੋਰਡ ਲਾਸਿਸ ਜਿਹੜੇ ਉੱਥੇ ਹੋਏ ਸੀਗੇ। ਸੋ ਇਸੇ ਤਰੀਕੇ ਦੇ ਨਾਲ ਲੂਜ਼ੀਆਨਾ ਦਾ ਜਿਹੜਾ ਇੱਕ ਛੋਟਾ ਨੰਬਰ ਜਿਹੜਾ ਉਹ ਦੱਸਿਆ ਉਹਨਾਂ ਨੇ, 4,10,000 ਲੋਕ ਕਹਿਣ ਨੂੰ ਜਿਹੜਾ ਆ ਉਹ ਛੋਟਾ ਆ, ਪਰ ਸਟੇਟ ਦੀ ਪਾਪੂਲੇਸ਼ਨ ਦਾ ਫਿਰ ਵੀ 15% ਬਣ ਜਾਂਦਾ ਆ। ਵੀ 4,10,000 ਲੋਕ ਉੱਥੇ ਉਹਨਾਂ ਨੂੰ ਡਿਸਪਲੇਸ ਹੋਣਾ ਪਿਆ, ਜਿਹੜੇ ਘਰਾਂ ਦੇ ਵਿੱਚ ਰਹਿ ਰਹੇ ਸੀ ਉੱਥੋਂ ਉੱਠ ਕੇ ਕਿਤੇ ਹੋਰ ਜਾਣਾ ਪਿਆ ਹੈਗਾ ਆ। ਯੂਨਾਈਟਿਡ ਨੇਸ਼ਨ ਦੀ ਜਿਹੜੀ ਰਿਫਿਊਜੀ ਏਜੰਸੀ ਆ, ਉਹਨਾਂ ਨੇ ਹੁਣ ਇਹ ਆਇਡੈਂਟੀਫਾਈ ਕੀਤਾ ਆ ਵੀ ਦੁਨੀਆ ਦੇ ਵਿੱਚ ਜੰਗਾਂ ਦੇ ਨਾਲੋਂ ਹੁਣ ਵੱਧ ਲੋਕ ਸਮਹਾਉ ਨੈਚੁਰਲ ਡਿਜ਼ਾਸਟਰ ਦੇ ਕਰਕੇ ਘਰੋਂ ਬੇਘਰ ਹੋ ਰਹੇ ਆ, ਜਾਂ ਉਹਨਾਂ ਨੂੰ ਆਪਣੇ ਟਿਕਾਣੇ ਜਿਹੜੇ ਉਹ ਬਦਲਨੇ ਪੈ ਰਹੇ ਆ। ਸੋ ਇਹ ਬਹੁਤ ਇੱਕ ਹਰਜੋਤ ਸਿੰਘ ਜੀ ਚਿੰਤਾਜਨਕ ਟ੍ਰੈਂਡ ਲਗਾਤਾਰ ਵੱਧਦਾ ਜਾ ਰਿਹਾ ਆ। ਕੋਈ ਵੀ ਮੁਲਕ ਇੰਫਰਾਸਟ੍ਰਕਚਰ ਦੇ ਉੱਤੇ ਹਰ ਸਾਲ ਇੰਨੇ ਡਾਲਰ ਜਿਹੜੇ ਆ ਉਹ ਸਪੈਂਡ ਨਹੀਂ ਕਰ ਸਕਦਾ। ਇੰਨੇ ਲੋਕਾਂ ਦੇ ਘਰ ਜਿਹੜੇ ਚੇਂਜ ਤਬਦੀਲ ਹੋਣੇ, ਮਿਸਪਲੇਸ ਹੋਣਾ ਆ, ਉਹ ਜਿਹੜਾ ਉਹ ਨਹੀਂ ਸਹਿ ਸਕਦਾ। ਇਹ ਸਥਿਤੀ ਬਹੁਤ ਗੰਭੀਰ ਜਿਹੜੀ ਉਹ ਬਣਦੀ ਜਾ ਰਹੀ ਹੈ। ਕੱਲ ਬਿਲ ਗੇਟਸ ਦਾ ਇੱਕ ਬਿਆਨ ਆਇਆ ਸੀ, ਕਹਿੰਦੇ ਵੀ ਜਿਹੜਾ ਪੈਰਿਸ ਅਕੋਰਡ ਡੀਲ ਬਣੀ ਸੀਗੀ ਕਲਾਈਮੇਟ ਚੇਂਜ ਨੂੰ ਲੈ ਕੇ, ਵੀ 1.5 ਡਿਗਰੀ ਤੋਂ ਵੱਧ ਆਪਾਂ ਤਾਪਮਾਨ ਨਹੀਂ ਵਧਣ ਦੇਵਾਂਗੇ। ਕਹਿੰਦੇ ਹਾਲ ਦੀ ਸਥਿਤੀ ਦੇ ਵਿੱਚ ਲੱਗ ਰਿਹਾ ਆ ਵੀ ਆਪਾਂ ਬੜੀ ਤੇਜ਼ੀ ਦੇ ਨਾਲ, ਜਲਦੀ ਦੇ ਨਾਲ ਉਹ ਜਿਹੜੇ ਤਾਪਮਾਨ ਨੂੰ ਪਾਰ ਜਿਹੜਾ ਉਹ ਕਰ ਜਾਵਾਂਗੇ। ਸੋ ਆਪਾਂ ਨੂੰ ਹੁਣ ਪਰਸਨਲ ਲੈਵਲ ਦੇ ਉੱਤੇ ਤੇ ਲੀਡਰਸ਼ਿਪ ਤੋਂ ਤੇ ਹੋਰ ਵੱਡੇ ਪੱਧਰ ਦੇ ਉੱਤੇ ਕਲਾਈਮੇਟ ਚੇਂਜ ਨੂੰ ਲੈ ਕੇ ਬੜੀ ਗੰਭੀਰਤਾ ਦੇ ਨਾਲ ਵਿਚਾਰ ਕਰਨ ਦੀ ਜਿਹੜੀ ਜ਼ਰੂਰਤ ਆ, ਵੀ ਕਿੰਨਾ ਕੁ ਚਿਰ ਇਹਨਾਂ ਨੈਚੁਰਲ ਡਿਜ਼ਾਸਟਰਸ ਦੇ ਕਰਕੇ ਫਿਰ ਆਪਾਂ ਹਰਜੋਤ ਸਿੰਘ ਜੀ ਡਿਸਪਲੇਸ ਹੁੰਦੇ ਰਵਾਂਗੇ। ਅੱਜ ਮੇ ਵੀ ਜਿੱਥੇ ਆਪਾਂ ਰਹਿ ਰਹੇ ਉੱਥੇ ਨਹੀਂ ਆ, ਪਰ ਸਥਿਤੀ ਕਦੋਂ ਵੀ ਕਿੱਦਾਂ ਚੇਂਜ ਹੋ ਜਾਂਦੀ ਆਪਾਂ ਦੇਖਿਆ ਆ। ਹਫਤਾ ਮੀਂਹ ਦੇ ਵਿੱਚ 2 ਹਫ਼ਤੇ ਦੇ ਵਿੱਚ ਕਿੰਨੇ ਜਿਹੜੇ ਘਰ ਆ
ਕਿੰਨੇ ਜਿਹੜੀਆਂ ਪ੍ਰਾਪਰਟੀਜ਼ ਆ, ਕਿੰਨੇ ਲੋਕਾਂ ਦੀਆਂ ਜਿਹੜੀਆਂ ਇਸ ਦੇ ਵਿੱਚ ਜਾਨਾਂ ਗਈਆਂ ਆ, ਲੋਕ ਘਰੋਂ ਬੇਘਰ ਹੋਏ ਆ, ਪਤਾ ਨਹੀਂ ਉਹਨਾਂ ਦਾ ਆਉਣ ਵਾਲਾ ਭਵਿੱਖ ਕਿੱਦਾਂ ਦਾ ਰਹੇਗਾ। ਕੁਝ ਖਬਰਾਂ ਆਪਾਂ ਕੈਲੀਫੋਰਨੀਆ ਦੇ ਵੈਦਰ ਦੇ ਸੰਬੰਧ ਵਿੱਚ ਸਾਂਝੀਆਂ ਕਰਦੇ ਜਾਈਏ। ਕੈਲੀਫੋਰਨੀਆ ਦੇ ਵਿੱਚ ਫੈਲਟਨ ਨਾਮ ਦਾ ਸ਼ਹਿਰ 3 ਵਾਰੀ ਜੋ ਇਸ ਸਟਾਰਮ ਦੇ ਦੌਰਾਨ ਫਲੱਡਡ ਹੋਇਆ ਹੈਗਾ। 4500 ਲੋਕਾਂ ਦੇ ਰਹਿਣ ਵਾਲਾ ਛੋਟਾ ਜਿਹਾ ਟਾਊਨ ਇਹ ਪਹਾੜੀਆਂ ਦੇ ਵਿੱਚ ਹੈਗਾ, ਜਿੱਥੇ ਬਹੁਤ ਸਾਰੇ ਸਕੁਆਇਰ ਟਰੀਜ਼ ਆ, ਤੇ ਕੋਸਟ ਸਾਊਥ ਆਫ ਸੈਨ ਫਰਾਂਸਿਸਕੋ ਆ। ਇੱਥੋਂ ਦੀ ਸੈਨ ਲੋਰੈਂਜ਼ੋ ਰਿਵਰ ਲੰਘਦਾ ਆ, ਤੇ ਉਹ ਫਲੱਡਡ ਹੋ ਗਿਆ ਸੀ। ਲੋਕ ਬੜੇ ਅਪਸੈਟ ਆ ਵੀ 3 ਹਫ਼ਤਿਆਂ ਦੇ ਵਿੱਚ ਸਾਨੂੰ 3 ਵਾਰ ਉੱਥੋਂ ਇਵੈਕੂਏਟ ਹੋਣਾ ਪਿਆ ਹੈਗਾ। ਤੇ ਜੇ ਪਾਣੀ ਦੀ ਗੱਲਬਾਤ ਕਰਦੇ ਜਾਈਏ, ਸਾਡੇ ਸੈਂਟਾ ਕਲਾਰਾ ਕਾਉਂਟੀ ਦੇ ਵਿੱਚ ਬੇ ਏਰੀਏ ਦੀ ਜੇ ਮੈਂ ਦੱਸਦਾ ਜਾਵਾਂ, 100% ਜਿਹੜੇ 4 ਰਿਜ਼ਰਵਾਇਰਸ ਆ ਉਹ ਫੁੱਲ ਹੋ ਗਏ ਹੈਗੇ ਆ। ਸੋ ਇੱਕ ਵਧੀਆ ਗੱਲ ਵੀ ਹੈਗੀ ਆ। ਕੇਓਟੀ ਰਿਜ਼ਰਵਾਇਰ 111% ਫੁੱਲ ਆ, ਤੇ ਉਹਦਾ ਪਾਣੀ ਜਿਹੜਾ ਵਾਧੂ ਆ ਉਹ ਛੱਡਿਆ ਜਾ ਰਿਹਾ ਆ ਸੈਂਟਾ ਕਲਾਰਾ ਕਾਉਂਟੀ 'ਚ। ਯੂਵਸ ਰਿਜ਼ਰਵਾਇਰ 105% ਫੁੱਲ ਆ, ਐਲਮੀਡਨ ਰਿਜ਼ਰਵਾਇਰ 104% ਫੁੱਲ ਆ, ਲੈਗਜ਼ਿੰਗਟਨ ਰਿਜ਼ਰਵਾਇਰ ਜਿਹੜਾ ਆ 103% ਫੁੱਲ ਹੈਗਾ ਆ। ਇਸੇ ਤਰ੍ਹਾਂ ਜੋ ਬਾਕੀ ਦੇ ਜਿਹੜੇ ਰਿਜ਼ਰਵਾਇਰ ਆ ਕੈਲੀਫੋਰਨੀਆ ਦੇ ਵਿੱਚ, ਉਹਨਾਂ 'ਚ ਵੀ ਕਾਫੀ ਜਿਹੜਾ ਪਾਣੀ ਚੜ ਗਿਆ। ਸ਼ਾਸਤਾ 'ਚ ਇਸ ਟਾਈਮ 51% ਉਹਦੀ ਕਪੈਸਿਟੀ ਤੇ ਪਹੁੰਚ ਗਿਆ, ਟ੍ਰਿਨਿਟੀ 'ਚ 29%, ਸੋਨੋਮਾ 'ਚ 59% ਕਪੈਸਿਟੀ ਦਾ, ਔਰੋਵਿਲ 'ਚ 56%, ਨਿਊ ਵੁਲਰਡਸ ਬਾਰ 79%, ਤੇ ਫੋਲਸਮ ਵਾਲੀ ਜਿਹੜੀ ਲੇਕ ਆ ਉਹ 51% ਕਪੈਸਿਟੀ ਤੇ ਪਹੁੰਚ ਗਈ ਹੈਗੀ। ਯਾ ਸੋ ਥੋੜਾ ਜਿਹਾ ਡੈਂਟ ਡਰਾਊਟ ਦੇ ਵਿੱਚ ਜਿਹੜਾ ਜ਼ਰੂਰ ਪਿਆ ਆ। ਹਰਜੋਤ ਸਿੰਘ ਜੀ, ਹੁਣ ਦੇਖਿਆ ਜਾ ਰਿਹਾ ਵੀ ਮੌਸਮ ਨੇ ਥੋੜੀ ਜੀ ਫੇਰ ਅੰਗੜਾਈ ਜਿਹੜੀ ਉਹ ਲਈ ਆ। ਠੰਡ ਦਾ ਦਿਨ ਜਿਹੜੇ ਉਹ ਜ਼ਿਆਦਾ ਜਿਹੜੇ ਉਹ ਫੇਰ ਆਉਣਗੇ। ਟੈਂਪਰੇਚਰ ਜਦੋਂ ਮੀਂਹ ਦੇ ਦਿਨਾਂ 'ਚ ਓਬਵੀਅਸਲੀ ਠੰਡ ਬਹੁਤੀ ਨਹੀਂ ਹੁੰਦੀ, ਪਰ ਹੁਣ ਤਾਪਮਾਨ ਜਿਹੜਾ ਉਹ ਹੋਰ ਥੋੜਾ ਘਟੇਗਾ, ਜਿਹਦੇ ਨਾਲ ਬਰਫ਼ ਉੱਥੇ ਕਹਿ ਸਕਦੇ ਆ ਵੀ ਸਖਤ ਹੋ ਜੂਗੀ ਤੇ ਹੌਲੀ ਹੌਲੀ ਪਿਘਲੂਗੀ, ਜੋ ਕਿ ਕੈਲੀਫੋਰਨੀਆ ਦੇ ਡਰਾਊਟ ਨੂੰ ਹਟਾਉਣ ਦੇ ਵਿੱਚ ਕਾਫੀ ਅਹਿਮ ਭੂਮਿਕਾ ਇਵੈਂਚੁਅਲੀ ਨਿਭਾ ਸਕਦੀ ਆ। ਅਗਲੀ ਗੱਲ ਕਰੀਏ ਟਵਿੱਟਰ ਦੇ EMPLOYEES ਦੀ, ਜਿਨ੍ਹਾਂ ਨੂੰ ਲੇ ਆਫ ਕੀਤਾ ਗਿਆ ਸੀਗਾ ਟਵਿੱਟਰ ਦੇ ਵਿੱਚੋਂ ਜਦੋਂ ਇਲਨ ਮਸਕ ਨੇ ਕੰਪਨੀ ਬਾਏ ਕੀਤੀ ਸੀ ਅਕਤੂਬਰ ਮਹੀਨੇ ਦੇ ਵਿੱਚ। ਉਹਨਾਂ ਨੇ ਕਲਾਸ ਐਕਸ਼ਨ ਲਾਸੂਟ ਕੀਤਾ ਸੀ ਕੰਪਨੀ ਦੇ ਉਲਟ, ਜਿਸ ਦੇ ਵਿੱਚ ਉਹ ਦਾਅਵਾ ਕਰਦੇ ਸੀ ਵੀ ਜਿਹੜੇ ਟਵਿੱਟਰ ਨੇ ਜਿਹੜੇ ਸੈਵਰੈਂਸ ਪੈਕੇਜ ਪ੍ਰੋਮਿਸ ਕੀਤੇ ਸੀ ਉਸਨੂੰ ਉਸਨੇ ਸਕਿਪ ਕਰ ਦਿੱਤਾ ਆ। ਅੱਜ ਜਿਸ ਅਦਾਲਤ ਦੇ ਵਿੱਚ ਇਹ ਕਲਾਸ ਐਕਸ਼ਨ ਲਾਸੂਟ ਦੀ ਸੁਣਵਾਈ ਹੋ ਰਹੀ ਸੀ, ਉੱਥੋਂ ਦੇ ਜਿਹੜੇ ਫੈਡਰਲ ਜੱਜ ਨੇ, US ਡਿਸਟ੍ਰਿਕਟ ਜੱਜ ਜੇਮਸ ਡੋਨਾਟੋ, ਉਹਨਾਂ ਨੇ EMPLOYEES ਨੂੰ ਕਿਹਾ ਵੀ ਭਾਈ ਤੁਹਾਨੂੰ ਇਹ ਪ੍ਰਾਈਵੇਟ ਆਰਬਿਟ੍ਰੇਸ਼ਨ ਦੇ ਵਿੱਚ ਲੈ ਕੇ ਜਾਣਾ ਪਊਗਾ ਆਪਣਾ ਇਹ ਕਲੇਮ, ਤੇ ਤੁਹਾਨੂੰ ਇਹ ਆਪਣਾ ਕਲਾਸ ਐਕਸ਼ਨ ਲਾਸੂਟ ਆ ਉਹ ਉਹਨਾਂ ਨੇ ਡਿਨਾਈ ਕਰ ਦਿੱਤਾ ਹੈ ਵੀ ਉਹ ਕਹਿੰਦੇ ਵੀ ਤੁਹਾਨੂੰ ਡ੍ਰੌਪ ਕਰਨਾ ਪਵੇਗਾ। EMPLOYEES ਦੇ ਦੁਆਰਾ ਜਿਹੜੇ ਆ ਉਹਨਾਂ ਨੇ ਇਹ ਲਾਸੂਟ ਫਾਈਲ ਕੀਤਾ ਗਿਆ ਸੀਗਾ ਇਲਨ ਮਸਕ ਦੀ ਟਵਿੱਟਰ ਦੀ ਐਕਵਾਇਰ ਹੋਣ ਤੋਂ ਬਾਅਦ ਦੇ ਵਿੱਚ। EMPLOYEES ਨੇ ਕੀਤਾ ਵੀ ਸਾਨੂੰ ਜਿਹੜੇ ਵਰਕਰ ਐਡਜਸਟਮੈਂਟ ਜਿਹੜੀ ਰੀਟ੍ਰੇਨਿੰਗ ਨੋਟੀਫਿਕੇਸ਼ਨ ਵਾਰ ਐਕਟ ਦੇ ਤਹਿਤ ਆ ਸਾਨੂੰ ਜਿਹੜੀਆਂ ਚੀਜ਼ਾਂ ਮਿਲਣੀਆਂ ਚਾਹੀਦੀ ਸੀਗੀਆਂ ਉਹ ਨਹੀਂ ਮਿਲੀਆਂ ਹੈਗੀਆਂ। 60 ਦਿਨਾਂ ਦੇ ਨੋਟਿਸ ਦੇ ਵਿੱਚ ਕੰਪਨੀ ਵਾਈਡ ਲੇਆਫਸ ਜਿਹੜੀਆਂ ਉਹ ਹੋਈਆਂ ਸੀਗੀਆਂ, ਤੇ ਕਹਿੰਦੇ ਵੀ ਮਸਕ ਨੇ ਲਾ ਦੀ ਵਾਇਲੇਸ਼ਨ ਜਿਹੜੀ ਉਹ ਕੀਤੀ ਹੈਗੀ ਆ। ਸੋ ਮਸਕ ਨੇ ਬਾਅਦ 'ਚ ਕਿਹਾ ਸੀਗਾ ਵੀ ਕੰਪਨੀ ਨੇ ਆਫਰ ਕੀਤਾ ਸੀ ਇਹਨਾਂ ਨੂੰ 3 ਮਹੀਨੇ ਦਾ ਸੈਵਰੈਂਸ ਜਿਹੜਾ ਉਹ ਪੈਕੇਜ, ਤੇ ਪਰ EMPLOYEES ਕਈਆਂ ਨੇ ਆਰਗੂਮੈਂਟ ਜਿਹੜੇ ਉਹ ਕੀਤੇ ਵੀ ਟਵਿੱਟਰ ਨੇ ਇਹ ਆਪਣਾ ਵਚਨ ਆ ਉਹ ਪੂਰਾ ਨਹੀਂ ਨਿਭਾਇਆ। 3700 ਬੰਦਿਆਂ ਨੂੰ ਹਰਜੋਤ ਸਿੰਘ ਜੀ ਟਵਿੱਟਰ ਨੇ ਇਲਨ ਮਸਕ ਨੇ ਬੇਸਿਕਲੀ ਕਾਰਜਕਾਲ ਸਾਂਭਣ ਤੋਂ ਬਾਅਦ 'ਚ ਲੇ ਆਫ ਕਰ ਦਿੱਤਾ ਸੀਗਾ। ਸੋ ਇਹ ਬਹੁਤ ਸਾਰੇ ਇਹਨਾਂ 'ਚ ਭਾਰਤੀ ਮੂਲ ਦੇ ਸੀ, ਉਹ ਤੜਫਦੇ ਬਹੁਤ ਹੈ ਇਸ ਟਾਈਮ ਦੇ ਉੱਤੇ। ਇਹਨਾਂ 'ਚੋਂ ਜਿਹੜੀ ਲੀਗਲ ਡਿਪਾਰਟਮੈਂਟ ਦੀ ਹੈੱਡ ਬੀਬੀ ਸੀਗੀ ਵਿਜੇ ਗੱਡੇ, ਉਹ ਇਸ ਕੇਸ ਨੂੰ ਲੈ ਕੇ ਗਈ ਸੀ ਕੋਰਟ ਦੇ ਵਿੱਚ, ਤੇ ਕੋਰਟ ਵਾਲੇ ਜੱਜ ਨੇ ਚੱਕ ਕੇ ਪਰੇ ਮਾਰਿਆ, ਕਹਿੰਦਾ ਵੀ ਇਹ ਕਲਾਸ ਐਕਸ਼ਨ ਲਾਸੂਟ ਨਹੀਂ ਬਣਦਾ, ਕੱਲੇ ਆਪਣਾ ਤੁਸੀਂ ਕੇਸ ਕਰ ਸਕਦੇ ਆ। ਹੁਣ 3700 ਦੇ ਕਰੀਬ EMPLOYEE ਆ, ਕੱਲਾ ਜਿਹੜਾ ਉਹ EMPLOYEE ਜੇ ਵਕੀਲ ਕਰੂਗਾ, ਕੱਲਾ ਕੇਸ ਕਰੂਗਾ, ਇਹ ਤਾਂ ਔਖਾ ਲੱਗਦਾ। ਪਤਾ ਨਹੀਂ ਉਹਦਾ ਜਿਹੜਾ ਕੀ ਡਿਸੀਜਨ ਹੋਊਗਾ। ਨਹੀਂ ਹਰਜੋਤ ਸਿੰਘ ਜੀ, ਆਰਬਿਟ੍ਰੇਸ਼ਨ ਬੈਟਲ ਕਾਫੀ ਲੰਬੀਆਂ, ਆਲਰੇਡੀ 500 ਜਣਿਆਂ ਨੇ ਆਰਬਿਟ੍ਰੇਸ਼ਨ ਕਲੇਮ ਜਿਹੜੇ ਉਹ ਕਰ ਦਿੱਤੇ ਆ। ਟਵਿੱਟਰ ਨੂੰ ਇਵੈਂਚੁਅਲੀ ਮੇਬੀ ਪੇ ਜ਼ਿਆਦਾ ਵੀ ਜਿਹੜਾ ਇਸ ਦੇ ਵਿੱਚ ਕਰਨਾ ਪੈ ਸਕਦਾ ਹੈਗਾ ਆ। ਕਈਆਂ ਨੇ ਜਿਹੜਾ ਉਹ ਇਹ ਕਹਿ ਰਹੇ ਆ ਵੀ ਆਲਦੋ ਇਹ ਲੱਗ ਰਿਹਾ ਵੀ ਟਵਿੱਟਰ ਦੇ ਲਈ ਜਿਹੜੀ ਇਹ ਜਿੱਤ ਹੈਗੀ ਆ
ਪਰ ਕੱਲੇ ਕੇਸ ਦੇ ਵਿੱਚ ਉਹਨਾਂ ਦਾ ਵੀ ਕਹਿੰਦੇ ਆ ਵੀ ਜ਼ੋਰ ਜਿਹੜਾ ਉਹ ਲੱਗੂਗਾ। ਕਈਆਂ ਨੇ ਬੈਠ ਜਾਣਾ, ਕਈਆਂ ਨੇ ਜਿਹੜਾ ਇਸ ਨੂੰ ਜਿਹੜਾ ਗੋ ਹੈਡ ਕਰ ਦੇਣਾ ਹੈ। ਅਗਲੀ ਗੱਲ ਕਰੀਏ, ਸਾਬਕਾ ਸੈਕਟਰੀ ਆਫ ਸਟੇਟ ਤੇ CIA ਦੇ ਡਾਇਰੈਕਟਰ ਮਾਈਕ ਪੋਂਪੇਓ, ਉਹਨਾਂ ਨੇ ਆਪਣੇ ਨਵੇਂ ਮੈਮੋਇਰ ਪੇਸ਼ ਕੀਤਾ ਆ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਵੀ ਜਦੋਂ ਨਾਰਥ ਕੋਰੀਆ ਦੇ ਲੀਡਰ ਕਿਮ ਯੋਂਗ ਉਨ ਦੇ ਨਾਲ 2018 ਚ ਉਹਨਾਂ ਦੀ ਇੱਕ ਮੀਟਿੰਗ ਜਿਹੜੀ ਹੋਈ ਸੀ, ਉਸਨੇ ਗੱਲਬਾਤ ਦੀ ਜਿਹੜੀ ਸ਼ੁਰੂਆਤ ਕੀਤੀ ਸੀ ਅਸੈਸੀਨੇਸ਼ਨ ਤੋਂ, ਵੀ ਆਪਾਂ ਕਿਸੇ ਨੂੰ ਜਿਹੜਾ ਵੀ ਇਸ ਤਰੀਕੇ ਦੇ ਨਾਲ ਮਾਰ ਜਿਹੜਾ ਹੋ ਸਕਦੇ ਹੈਗੇ ਆ। ਕਹਿੰਦੇ ਵੀ ਇਹ ਕਹਿੰਦੇ ਵੀ ਮੇਰੀ ਟੀਮ ਤੇ ਮੈਂ ਪ੍ਰਿਪੇਅਰਡ ਤਾਂ ਆਪਣੇ ਵੱਲੋਂ ਅਸੀਂ ਪੂਰੀ ਕੋਸ਼ਿਸ਼ ਕਰਕੇ ਗਏ ਸੀਗੇ, ਪਰ ਅਸੈਸੀਨੇਸ਼ਨ ਦੇ ਉੱਤੇ ਕੋਈ ਉਹ ਮਜ਼ਾਕ ਕਰੂਗਾ, ਜੋਕ ਕਰੂਗਾ, ਇਸ ਦੀ ਤਿਆਰੀ ਅਸੀਂ ਬਿਲਕੁਲ ਵੀ ਜਿਹੜਾ ਆ ਉਹ ਨਹੀਂ ਜਿਹੜੀ ਉਹ ਕਰ ਸਕਦੇ ਸੀਗੇ। ਸੋ ਇਹਨਾਂ ਦੀ ਨਵਾਂ ਮੈਮੋਇਰ ਮਾਈਕ ਪੋਂਪੇਓ ਦਾ ਆ ਰਿਹਾ ਹੈ, ਨੈਵਰ ਗਿਵ ਐਨ ਇੰਚ ਫਾਈਟਿੰਗ ਫਾਰ ਅਮਰੀਕਾ ਆਈ ਲਵ, ਜਿਹੜਾ 24 ਜਨਵਰੀ ਨੂੰ ਰਿਲੀਜ਼ ਹੋਣਾ ਆ। ਉਸ ਦੇ ਵਿੱਚੋਂ ਕੁਝ ਜਿਹੜੇ ਅੰਸ਼ ਆ ਉਹ ਪਹਿਲਾਂ ਜਿਹੜੇ ਆ ਉਹ ਪੇਸ਼ ਕੀਤੇ ਗਏ ਆ। ਉਹਨਾਂ ਵਿੱਚੋਂ ਕਿਮ ਯੋਂਗ ਉਨ ਦੇ ਦੁਆਰਾ ਕਹਿੰਦੇ ਵੀ ਸਤਿ ਸ੍ਰੀ ਅਕਾਲ ਤਾਂ ਉਹਨੇ ਕੀ ਬੁਲਾਉਣੀ ਸੀ, ਸਿੱਧੀ ਅਸੈਸੀਨੇਸ਼ਨ ਦਾ ਹੀ ਜੋਕ ਜਾ ਮਾਰਿਆ ਜੀ। ਤੇ ਆਪਾਂ ਕੁਝ ਕੁ ਹੁਣ ਇੰਸ਼ੋਰੈਂਸ ਦੀ ਗੱਲਬਾਤ ਕਰੀਏ 4-5 ਮਿੰਟ। ਜੀ ਬਿਲਕੁਲ ਜੀ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਆਪਾਂ ਖਾਲਸਾ ਇੰਸ਼ੋਰੈਂਸ ਏਜੰਸੀ ਤੋਂ, ਜਿਹਦਾ ਲਾਇਸੈਂਸ ਨੰਬਰ 0F89805 ਹੈਗਾ ਆ। ਸਾਡੇ 2 ਆਫਿਸ ਆ ਕੈਲੀਫੋਰਨੀਆ ਦੇ ਵਿੱਚ, ਇੱਕ ਸੈਨੋਜ਼ੇ ਕੈਲੀਫੋਰਨੀਆ 'ਚ ਹੈ, ਇੱਕ ਫ੍ਰੈਜ਼ਨੋ ਕੈਲੀਫੋਰਨੀਆ ਦੇ ਵਿੱਚ ਆ। ਸੋ ਥੋੜੀ ਗੱਲਬਾਤ ਕਰਾਂਗੇ ਇੱਕ ਜੋ ਕਵਰਡ ਕੈਲੀਫੋਰਨੀਆ ਨੂੰ ਲੈ ਕੇ। ਜਿੰਨੇ ਵੀ ਸਰੋਤੇ ਸਾਡੇ ਕੈਲੀਫੋਰਨੀਆ 'ਚ ਹੈਗੇ ਆ ਸੁਣ ਰਹੇ ਆ, ਓਬਾਮਾ ਕੇਅਰ ਨੂੰ ਕੈਲੀਫੋਰਨੀਆ 'ਚ ਕਵਰਡ ਕੈਲੀਫੋਰਨੀਆ ਕਹਿੰਦੇ ਆ। ਲਾਸਟ ਡੇਟ ਜੇ ਅਪਲਾਈ ਕਰਨ ਦੀ ਹੈਗੀ, ਜਿਨ੍ਹਾਂ ਨੇ ਹਜੇ ਤੱਕ ਨਹੀਂ ਆਪਣੀ ਹੈਲਥ ਇੰਸ਼ੋਰੈਂਸ ਕਰਾਈ ਕਵਰਡ ਕੈਲੀਫੋਰਨੀਆ ਦੀ, ਉਹ ਜਨਵਰੀ 31 ਹੈਗੀ ਆ। ਜਾਂ ਕਿਸੇ ਦੀ ਜਿਹੜੀ ਪਲਾਨ ਆ, ਕਿਸੇ ਨੇ ਹਜੇ ਵੀ ਚੇਂਜ ਕਰਨੀ ਆ, ਉਹ ਚੇਂਜ ਹੋ ਸਕਦੀ ਆ, ਫਰਵਰੀ 1 ਨੂੰ ਇਫੈਕਟਿਵ ਹੋ ਜਾਊਗੀ। ਤੇ ਤੁਸੀਂ ਸਾਡੇ ਆਫਿਸ ਕਾਲ ਕਰ ਲਿਓ 408-272-2500 ਤੇ। ਪਲੀਜ਼ ਪੇਪਰ ਵਰਕ ਜ਼ਰੂਰ ਦੇਖਿਆ ਕਰੋ। ਆਪਾਂ ਸਾਡੇ ਪੰਜਾਬੀਆਂ ਦੀ ਇਹ ਬਹੁਤ ਵੱਡੀ ਪ੍ਰੋਬਲਮ ਆ, ਆਪਾਂ ਪੇਪਰ ਵਰਕ ਨਹੀਂ ਚੈੱਕ ਕਰਦੇ। ਜਦੋਂ ਤੁਹਾਨੂੰ ਮੇਲ ਚਿੱਠੀ ਆਉਂਦੀ ਆ, ਚੱਕ ਕੇ ਗਾਰਬੇਜ ਮਾਰਦੇ ਆ, ਫੇਰ ਰੱਬ ਨਾ ਕਰੇ ਕਿਤੇ ਬਿਮਾਰ ਹੁੰਦੇ, ਡਾਕਟਰ ਤੇ ਜਾਂਦੇ, ਹਸਪਤਾਲ ਜਾਂਦੇ, ਤੇ ਉੱਥੋਂ ਫਿਰ ਕਾਲ ਆਉਂਦੀ ਆ, ਭਾਜੀ ਮੇਰੀ ਇੰਸ਼ੋਰੈਂਸ ਕੈਂਸਲ ਹੋਈ, ਉਹ ਕਰਿਓ ਚੈੱਕ ਕੀ ਹੋਇਆ। ਸੋ ਬਹੁਤ ਵਾਰੀ ਡਾਕੂਮੈਂਟਸ ਮੰਗਦੇ ਆ ਕਵਰਡ ਕੈਲੀਫੋਰਨੀਆ ਵਾਲੇ, ਲਗਭਗ ਹਰ ਸਾਲ। ਜਿਨ੍ਹਾਂ ਦੇ ਵਰਕ ਪਰਮਿਟ ਐਕਸਪਾਇਰ ਹੋ ਜਾਂਦੇ ਆ, ਉਹਦੀ ਅਪਡੇਟ, ਤੁਹਾਡਾ ਇਮੀਗ੍ਰੇਸ਼ਨ ਸਟੇਟਸ, ਕਿਸੇ ਦਾ ਗ੍ਰੀਨ ਕਾਰਡ ਹੁੰਦਾ ਉਹ ਸਿਟੀਜ਼ਨ ਬਣ ਜਾਂਦਾ, ਕਿਸੇ ਦਾ ਵਰਕ ਪਰਮਿਟ ਹੁੰਦਾ ਉਹ ਗ੍ਰੀਨ ਕਾਰਡ ਬਣ ਜਾਂਦਾ। ਸੋ ਇਸੇ ਤਰ੍ਹਾਂ ਤੁਹਾਡੇ ਟੈਕਸ ਦੀ, ਇਨਕਮ ਦੀ ਅਪਡੇਟ ਮੰਗਦੇ ਆ। ਸੋ ਤੁਸੀਂ ਦੇਖਦੇ ਨਹੀਂ, ਤੇ ਉਹ ਕੀ ਹੁੰਦਾ ਅਲਟੀਮੇਟਲੀ ਫਿਰ ਉਹ ਕੈਂਸਲ ਕਰ ਦਿੰਦੇ ਆ। ਸੋ ਇਹ ਪਲੀਜ਼ ਮੇਕ ਸ਼ੋਰ ਕਰੋ। ਤੇ ਜਿਨ੍ਹਾਂ ਦੀ ਚੱਲਦੀ ਆ, ਜਿਨ੍ਹਾਂ ਨੇ ਰਿਨਿਊ ਵੀ ਕਰਾ ਲਈ, ਇਹ ਵੀ ਮੇਕ ਸ਼ੋਰ ਕਰੋ ਵੀ ਤੁਹਾਡੀ ਪੇਮੈਂਟ ਆਟੋਮੈਟਿਕ ਜੇ ਕੀਤੀ ਉਹ ਸੈੱਟ, ਉਹ ਜਾ ਰਹੀ ਹੈ ਇੰਸ਼ੋਰੈਂਸ ਕੰਪਨੀ ਨੂੰ ਕਿ ਨਹੀਂ। ਕਈ 4-4 ਮਹੀਨੇ ਨਹੀਂ ਚੈੱਕ ਕਰਦੇ, ਬਾਅਦ ਚ ਕਹਿੰਦੇ ਜੀ ਸਾਡੀ ਤਾਂ ਪੇਮੈਂਟ ਹੀ ਨਹੀਂ ਗਈ। ਸੋ ਇਹ ਪਲੀਜ਼ ਚੈੱਕ ਕਰਿਆ ਕਰੋ। ਸਭ ਤੋਂ ਜ਼ਿਆਦਾ ਜ਼ਰੂਰਤ ਜਿਹੜੀ ਆ ਹੈਲਥ ਇੰਸ਼ੋਰੈਂਸ ਦੀ ਤੇ ਲਾਈਫ ਇੰਸ਼ੋਰੈਂਸ ਦੀ ਆ ਜੀ। ਸੋ ਦੂਸਰੇ ਨੰਬਰ ਤੇ ਆਪਾਂ ਲਾਈਫ ਇੰਸ਼ੋਰੈਂਸ ਦੀ ਥੋੜੀ ਜਿਹੀ ਗੱਲਬਾਤ ਕਰਨੀ ਆ। ਪਿਛਲੇ 2 ਹਫ਼ਤੇ ਮੈਂ ਸ਼ੋਅ ਕੀਤੇ ਸੀ, ਬਹੁਤ ਸਾਰੀਆਂ ਕਾਲਸ ਆਈਆਂ। ਜਿਸ ਤਰ੍ਹਾਂ ਮੈਂ ਦੱਸਿਆ ਸੀ ਕਿ ਲਾਈਫ ਇੰਸ਼ੋਰੈਂਸ ਇਨਵੈਸਟਮੈਂਟ ਨਹੀਂ ਹੁੰਦੀ। ਮੈਜੋਰਿਟੀ ਆਫ ਲੋਕ ਜਿਹੜੇ ਪੰਜਾਬੀ ਆ, ਉਹ ਮਹਿੰਗੀਆਂ ਇੰਸ਼ੋਰੈਂਸ ਨਹੀਂ ਅਫੋਰਡ ਕਰ ਸਕਦੇ। ਬਹੁਤ ਸਾਰੇ ਲਾਲਚੀ ਕਿਸਮ ਦੇ ਏਜੰਟ ਜਿਹੜੇ ਆ, ਉਹਨਾਂ ਨੂੰ ਗਲਤ ਪ੍ਰੋਜੈਕਸ਼ਨ ਸ਼ੋਅ ਕਰਕੇ ਵੀ ਤੁਸੀਂ ਜਦੋਂ ਰਿਟਾਇਰ ਹੋਣਾ ਤੁਹਾਡੇ ਇੰਨੇ ਮਿਲੀਅਨ ਜਮ੍ਹਾਂ ਹੋ ਜਾਣੇ ਆ, ਇੰਨੇ ਲੱਖ ਜਮ੍ਹਾਂ ਹੋ ਜਾਣੇ ਆ, ਕਿਸੇ ਦਾ 10% 12% ਇੰਟਰਸਟ ਸ਼ੋਅ ਕਰਕੇ ਉਹ ਗਲਤ ਜਿਹੜੇ ਫਿਗਰਸ ਆ ਉਹ ਦੇ ਦਿੰਦੇ ਆ। ਤੇ ਫਿਰ ਉਹ ਜਦੋਂ ਉਹਨਾਂ ਨੂੰ ਕਾਲ ਆਉਂਦੀ ਆ ਤਾਂ ਫਿਰ ਬੜੇ ਪਛਤਾਉਂਦੇ ਹੈਗੇ ਆ। ਸੋ ਬਹੁਤ ਸਾਰੀਆਂ ਮੈਨੂੰ ਪਿਛਲੇ ਵੀ ਕਾਲਸ ਆਈਆਂ ਕਿ ਸਾਨੂੰ ਕਿਸੇ ਨੇ ਦੱਸਿਆ ਹੀ ਨਹੀਂ, ਜਿਨ੍ਹਾਂ ਨੇ ਕੈਸ਼ ਵੈਲਿਊ ਵਾਲੀ ਇੰਸ਼ੋਰੈਂਸ ਲਈ ਸੀ, ਭਈ ਜੀ ਇਹਦੇ ਤਾਂ ਸਰੈਂਡਰ ਚਾਰजेस ਵੀ ਹੁੰਦੇ, ਤੇ ਜੇ ਤੁਸੀਂ 12 ਸਾਲ ਤੋਂ ਪਹਿਲਾਂ ਕੈਂਸਲ ਕਰਾਓਗੇ ਤੇ ਤੁਹਾਨੂੰ ਸਰੈਂਡਰ ਚਾਰजेस ਦੇਣੇ ਪੈਂਦੇ ਆ। ਬਹੁਤਿਆਂ ਨੂੰ ਇਹ ਕਿਹਾ ਗਿਆ ਤੁਸੀਂ ਜਦ ਮਰਜ਼ੀ ਜਿੰਨੇ ਪੈਸੇ ਇਕੱਠੇ ਹੋਏ ਆ ਉਹਨਾਂ ਨੂੰ ਵਰਤ ਸਕਦੇ ਆ, ਹਾਲਾਂਕਿ ਉਹ ਲੋਨ ਹੁੰਦਾ। ਉਹ ਲੋਨ ਦੇ ਉੱਤੇ ਕਈਆਂ ਨੂੰ ਝੂਠ ਕਿਹਾ ਗਿਆ ਭਈ ਜੀ ਤੁਹਾਨੂੰ 4% ਇੰਟਰਸਟ ਹੋਣਾ। 4% ਨਹੀਂ ਹੁੰਦਾ, ਉਹ ਲੋਨ ਦੇ ਉੱਤੇ ਇੰਟਰਸਟ ਜਿਹੜਾ ਹੋਣਾ, ਜਿਹੜਾ ਉਸ ਟਾਈਮ ਤੇ ਮੌਜੂਦਾ ਹੈਗਾ। ਜਿੱਦਾਂ ਹੁਣ ਅੱਜ ਕੱਲ ਮਹਿੰਗਾ ਆ, ਜਿਨ੍ਹਾਂ ਨੇ ਪਿਛਲੇ ਸਾਲ ਲਿਆ ਹੋਊਗਾ ਉਹ ਘੱਟ ਸੀ, ਰਾਈਟ। ਸੋ ਇਹ ਬੜੀ ਜਿਹੜੇ ਇੰਸ਼ੋਰੈਂਸ ਬਿਜ਼ਨਸ ਵਿੱਚ ਵੀ ਆ, ਪਲੀਜ਼ ਆਪਣੇ ਕਮਿਸ਼ਨ ਦੇ ਲਾਲਚ ਦੇ ਵਿੱਚ ਤੁਸੀਂ ਕਿਸੇ ਨੂੰ ਮੈਸਅਪ ਨਾ ਕਰੋ, ਕਿਉਂਕਿ 90% ਪੰਜਾਬੀ ਜਿਹੜੇ ਆ ਇਸ ਟਾਈਮ ਇੰਨੇ ਫਾਈਨੈਂਸ਼ੀਅਲੀ ਸਟਰੋਂਗ ਨਹੀਂ ਹੈਗੇ ਵੀ ਜਿਹੜੀਆਂ ਉਹ ਬਹੁਤ ਹਾਈ ਵੈਲਿਊ ਵਾਲੀਆਂ, ਜਿਹੜੀਆਂ ਹਾਈ ਪ੍ਰੀਮੀਅਮ ਵਾਲੀਆਂ ਲਾਈਫ ਇੰਸ਼ੋਰੈਂਸ ਖਰੀਦ ਸਕਣ। ਸੋ ਕੰਬਾਈਨ ਕਰ ਸਕਦੇ ਆ ਤੁਸੀਂ। ਕੋਈ ਵੀ, ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਖਾਲਸਾ ਇੰਸ਼ੋਰੈਂਸ ਏਜੰਸੀ ਆਓ। ਟਰਮ ਇੰਸ਼ੋਰੈਂਸ ਪਲੱਸ ਤੁਹਾਡੀ ਕੈਸ਼ ਵੈਲਿਊ ਵਾਲੀ ਟਰਮ
ਸਭ ਤੋਂ ਜ਼ਿਆਦਾ ਇੰਪੋਰਟੈਂਟ ਇਹ ਆ ਵੀ ਜਿੰਨੀ ਵੀ ਮੈਕਸਿਮਮ ਲਾਈਫ ਇੰਸ਼ੋਰੈਂਸ ਤੁਸੀਂ ਲੈ ਸਕਦੇ ਆ, ਮੈਕਸਿਮਮ ਅਮਾਉਂਟ ਆਫ ਲਾਈਫ ਇੰਸ਼ੋਰੈਂਸ, ਉਹ ਜਿੰਨੀ ਜਲਦੀ ਲੈ ਸਕਦੇ, ਜਿੰਨੇ ਜੰਗ ਆ ਉਹ ਲੈ ਲਓ। ਕਿਉਂਕਿ ਆਪਣੇ ਕੀ ਆ ਵੀ ਜਦੋਂ 45 ਸਾਲ ਤੋਂ ਉੱਤੇ ਹੋ ਜਾਂਦੇ, ਕਿਸੇ ਨੂੰ ਕੋਈ ਨਾ ਕੋਈ ਹੈਲਥ ਇਸ਼ੂ ਹੋ ਜਾਂਦਾ। ਮੈਂ ਤਾਂ ਕਈ 35 ਸਾਲ ਵਾਲੇ ਵੀ ਦੇਖੇ ਵੀ ਜੀ ਮੈਂ ਬਲੱਡ ਪ੍ਰੈਸ਼ਰ ਦੀ ਗੋਲੀ ਲੈਂਦਾ ਆ, ਸੋ ਉਹਦੇ ਨਾਲ ਤੁਹਾਡਾ ਰੇਟ ਹਾਈ ਹੋ ਜਾਂਦਾ। ਕਈਆਂ ਨੂੰ ਫਿਰ ਡਾਇਬਟੀਜ਼ ਆ, ਭਾਰ ਜ਼ਿਆਦੇ ਆ, ਕੋਈ ਟਰੱਕਿੰਗ ਇੰਡਸਟਰੀ 'ਚ ਕੰਮ ਕਰਦਾ ਆ, ਸੋ ਇੰਸ਼ੋਰੈਂਸ ਹੁੰਦੀ ਨਹੀਂ, ਜੇ ਹੁੰਦੀ ਆ ਤਾਂ ਬਹੁਤ ਹਾਈ ਰੇਟ ਤੇ ਹੁੰਦੀ ਆ। ਸੋ ਮੈਕਸਿਮਮ ਮਿਲੀਅਨ, 2 ਮਿਲੀਅਨ, 3 ਮਿਲੀਅਨ, ਜਿੰਨੀ ਵੀ ਵੱਧ ਤੋਂ ਵੱਧ ਤੁਸੀਂ ਕਰ ਸਕਦੇ ਹੋ ਲਓ। ਕਿਉਂਕਿ ਤੁਸੀਂ ਆਪਣੇ ਜਿਹੜੇ ਪੁਰਾਣੇ ਰਹਿੰਦੇ ਆ ਪੇਰੈਂਟਸ ਨੂੰ, ਹੋਰ ਦੋਸਤਾਂ ਮਿੱਤਰਾਂ ਨੂੰ ਪੁੱਛ ਲਓ, ਪਹਿਲਾਂ ਜਿਨ੍ਹਾਂ ਨੇ ਅੱਜ ਤੋਂ 10-15 ਸਾਲ ਪਹਿਲਾਂ $1 ਲੱਖ ਦੀ ਇੰਸ਼ੋਰੈਂਸ ਲਈ ਸੀ, ਹੁਣ ਉਹ ਦੇਖੋ ਵੀ 1 ਲੱਖ ਦਾ ਕੀ ਆਉਂਦਾ ਅੱਜ ਦੀ ਡੇਟ 'ਚ, ਕਾਰ ਹੀ ਆਉਂਦੀ ਹੈ, ਕੁਝ ਵੀ ਨਹੀਂ ਆਉਂਦਾ, ਹਨਾ। ਸੋ ਇਹ ਜ਼ਰੂਰ ਦੇਖੋ ਵੀ ਰੱਬ ਨਾ ਕਰੇ ਕੱਲ ਨੂੰ ਮੈਨੂੰ ਕੁਝ ਵਾਪਰ ਜਾਏ ਤੇ ਮੇਰੇ ਪਿੱਛੇ ਜਿਹੜੇ ਨਿਆਣੇ ਆ ਜਾਂ ਮੇਰੇ ਜਿੰਨੇ ਕੁ ਲੋਨ ਹੈਗੇ ਆ, ਉਹ ਸਾਰਾ ਕੁਝ ਕਵਰ ਹੋ ਜਾਏ। ਇਹ ਬੜੇ ਧਿਆਨ ਨਾਲ ਰੱਖਿਆ ਕਰੋ। ਸੋ ਜੋ ਇੰਸ਼ੋਰੈਂਸ ਸੈਲ ਕਰਦੇ ਆ ਉਹ ਵੀ ਜੀ। ਪਲੀਜ਼ ਉਹਨਾਂ ਦੀ ਫਾਈਨੈਂਸ਼ੀਅਲ ਸਿਚੁਏਸ਼ਨ ਨੂੰ ਦੇਖ ਕੇ ਦੇਖੋ। ਹੁਣ ਇੱਕ ਕੱਲ ਮੈਨੂੰ ਬੰਦੇ ਦੀ ਕਾਲ ਆਈ ਸੀ, ਕਿਸੇ ਨੇ ਉਹਦੀ ਲਾਈਫ ਇੰਸ਼ੋਰੈਂਸ ਕਰਤੀ, $750 ਦਾ ਪ੍ਰੀਮੀਅਮ ਆ, ਵਾਓ। ਤੇ ਉਹ ਕਹਿੰਦਾ ਵੀ 2 ਮਹੀਨੇ ਹੋ ਗਏ ਮੈਨੂੰ ਲੋਡ ਕੋਈ ਨਹੀਂ ਮਿਲਿਆ, ਤਾਂ ਮੇਰੇ ਤਾਂ ਰੈਂਟ ਦੇਣ ਜੋਗੇ ਪੈਸੇ ਨਹੀਂ। ਤੇ ਸੋ ਇਦਾਂ ਦੀ ਗੱਲ ਨਾ, ਉਹਦੀ ਜਿਹੜੀ ਇਨਕਮ ਆ ਉਹ ਵੇਸਟ ਦੇਖ ਕੇ ਕਰੋ ਵੀ ਕਿੰਨਾ ਕੁ ਬੰਦਾ ਉਹ ਅਫੋਰਡ ਕਰ ਸਕਦਾ ਹੈਗਾ, ਹਨਾ। ਸੋ ਕਹਿੰਦਾ ਮੈਨੂੰ ਤਾਂ ਦੱਸਿਆ ਸੀ ਮੇਰੇ 11% ਦੇ ਹਿਸਾਬ ਨਾਲ ਇੰਨੇ ਲੱਖ ਡਾਲਰ ਜਮ੍ਹਾਂ ਹੋ ਜਾਣੇ ਆ। ਜਦ ਮੈਂ ਕਿਹਾ ਹੁਣ ਤੇ 3 ਸਾਲ ਹੋ ਗਏ ਪਾਲਿਸੀ ਲਈ ਖਰੀਦੀ ਨੂੰ, ਕੰਪਨੀ ਨੂੰ ਕਾਲ ਕਰ ਹੁਣ ਤੱਕ ਕਿੰਨੇ ਹੋਏ ਆ। ਠੀਕ ਹੈ, ਸੋ ਠੀਕ ਆ, ਪਹਿਲੇ ਕੁਝ ਸਾਲਾਂ 'ਚ ਨਹੀਂ ਹੁੰਦੇ, ਪਰ ਇੰਨਾ ਵੀ ਨਹੀਂ ਵੀ ਤੁਹਾਡੇ ਬਹੁਤ ਜ਼ਿਆਦਾ ਜਿਹੜੇ ਤੁਸੀਂ ਆ ਉਹ ਕਰ ਲੈਣੀ ਆ। ਸੋ ਮੇਕ ਸ਼ੋਰ ਕਰੋ ਆਪਣੇ ਹਿੱਤ ਦੇਖ ਕੇ ਨਾ ਕਿਸੇ ਨੂੰ ਇੰਸ਼ੋਰੈਂਸ ਸੈੱਲ ਕਰੋ। ਜਿਹੜਾ ਕਸਟਮਰ ਆ ਉਹਦੀ ਜਿਹੜੀ ਇਕਨੋਮਿਕ ਉਹਦੀ ਹਾਲਤ ਆ, ਲੋੜ ਨੂੰ ਪਛਾਣ ਉਹਦੀਆਂ ਕੇ ਜਿਹੜੀਆਂ ਉਸ ਹਿਸਾਬ ਲੋੜਾਂ ਦੇ ਆ ਨਾਲ। ਉਹਦੇ ਬੇਸ ਤੇ ਸੈੱਲ ਕਰੋ। ਕਿਉਂਕਿ ਜੇ Yeah. ਤੁਸੀਂ ਲੌਂਗ ਟਰਮ ਬਿਜ਼ਨਸ 'ਚ ਰਹਿਣਾ ਆ, ਅਸੀਂ 32-33 ਸਾਲ ਤੋਂ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਹੈਗੇ ਆ, 92 ਤੋਂ ਆ। ਸੋ ਪਲੀਜ਼ ਇਹ ਜਿਹੜੇ ਵੇਚਣ ਵਾਲੇ ਆ ਤੇ ਜਿਹੜੇ ਖਰੀਦਣ ਵਾਲੇ ਵੀ ਆ, ਇਹ ਧਿਆਨ ਰੱਖੋ। ਤੀਜੇ ਨੰਬਰ ਤੇ ਮੈਡੀਕੇਅਰ ਦੀ ਗੱਲ ਕਰਨੀ ਆ। ਅੱਜ ਕੱਲ ਮੈਡੀਕੇਅਰ ਜਿਹੜੇ ਓਵਰ 65 ਹੋ ਜਾਂਦੇ, ਅਮਰੀਕਾ ਦੇ ਵਿੱਚ ਕੀ ਆ ਵੀ ਜੇ ਤੁਸੀਂ 65 ਸਾਲਾਂ ਦੇ ਹੋ ਜਾਂਦੇ ਆ ਤੇ ਤੁਹਾਨੂੰ ਮੈਡੀਕੇਅਰ ਮਿਲਦਾ ਆ। ਸ਼ਰਤ ਇਹ ਆ ਵੀ ਤੁਹਾਡੇ 40 ਕੁਆਟਰ ਪੂਰੇ ਹੋਣੇ ਚਾਹੀਦੇ ਆ। ਸੋ ਇੱਕ ਤਾਂ ਇਹ ਮੇਕ ਸ਼ੋਰ ਕਰ ਲਿਆ ਕਰੋ ਵੀ ਕਈ ਮੈਂ ਦੇਖਦਾ ਆਪਣੇ ਭਰਾ ਹੈਗੇ ਆ, ਉਹ ਆਪਣੀ ਵਾਈਫਸ ਕੰਮ ਨਹੀਂ ਕਰਾਇਆ, ਜੇ ਕਰਾਇਆ ਤਾਂ ਜੀ ਕੈਸ਼ ਹੀ ਕਰਦੇ ਸੀ, ਫਿਰ ਉਹ ਬਾਅਦ ਦੇ ਵਿੱਚ ਬਹੁਤ ਪ੍ਰੋਬਲਮ ਆਉਂਦੀ ਆ। ਸੋ 40 ਕੁਆਟਰ ਪੂਰੇ ਹੋਏ ਹੋਣ ਤੇ ਤੁਹਾਨੂੰ ਪਾਰਟ ਏ ਤੇ ਪਾਰਟ ਬੀ ਜਿਹੜਾ ਆ ਉਹ ਸ਼ੋਅ ਸਿਕਿਉਰਿਟੀ ਜਾਂ ਗਵਰਨਮੈਂਟ ਵੱਲੋਂ ਮਿਲ ਜਾਂਦਾ ਹੈਗਾ। ਸੋ ਉਹਦੇ ਵਿੱਚ ਵੀ ਗੈਪ ਹੁੰਦਾ ਪਾਰਟ ਏ ਦੇ ਵਿੱਚ, ਜਾਂ ਮੰਨ ਲਓ ਕੋਈ ਤੁਹਾਡਾ ਹਸਪੀਟਲ ਦਾ ਆ, ਕਈ ਚੀਜ਼ਾਂ ਜਿਹੜੀਆਂ ਮਿਸ ਹੁੰਦੀਆਂ ਹੈਗੀਆਂ, ਜਿਸ ਤਰ੍ਹਾਂ ਦਵਾਈਆਂ ਜਾਂ ਹੋਰ ਉਹਦੇ ਵਿੱਚ ਜਿਹੜਾ ਗੈਪ ਹੈਗਾ ਆ, ਉਹਦੇ ਲਈ ਕੋਈ ਪਾਰਟ ਸੀ ਖਰੀਦ ਲੈਂਦਾ, ਪਾਰਟ ਡੀ ਲੈ ਲੈਂਦਾ, ਜਾਂ ਸਪਲੀਮੈਂਟਲ ਇੰਸ਼ੋਰੈਂਸ ਲੈ ਲੈਂਦੇ ਆ। ਸੋ ਆਹ 3 ਮਹੀਨੇ ਹੁੰਦੇ ਜਿਨ੍ਹਾਂ 'ਚ ਤੁਸੀਂ ਜੇ ਕੁਛ ਤੁਹਾਡੀ ਜਿਹੜੀ ਕਵਰੇਜਸ ਹੈਗੀਆਂ, ਸਾਰੇ ਜਿੰਨੇ ਵੀ ਪਾਰਟ ਏ, ਪਾਰਟ ਬੀ, ਸੀ, ਡੀ ਜਾਂ ਸਪਲੀਮੈਂਟਲ ਇੰਸ਼ੋਰੈਂਸ ਕਵਰ ਨਹੀਂ ਹੁੰਦਾ ਤੇ ਤੁਸੀਂ ਚੇਂਜ ਕਰ ਸਕਦੇ ਹੈਗੇ ਆ, ਉਹਨੂੰ ਅਪਗ੍ਰੇਡ ਕਰ ਸਕਦੇ ਹੈਗੇ ਆ। ਖਾਲਸਾ ਇੰਸ਼ੋਰੈਂਸ ਏਜੰਸੀ ਅਸੀਂ ਬ੍ਰੋਕਰ ਆ, ਸੋ ਅਸੀਂ ਕਈ ਕੰਪਨੀਆਂ ਦੇ ਨਾਲ ਜਿਹੜੀ ਆ ਮੈਡੀਕੇਅਰ ਦਾ ਜਿਹੜਾ ਪ੍ਰੋਗਰਾਮ ਆ ਉਹ ਸਰਵ ਕਰਦੇ ਹੈਗੇ ਆ। ਬਹੁਤ ਸਾਰੇ ਲੋਕ, ਕਈਆਂ ਕੋਲ ਇੱਕ ਹੀ ਇੰਸ਼ੋਰੈਂਸ ਕੰਪਨੀ ਦੇ ਨਾਲ ਕਰਦੇ ਆ, ਸੋ ਉਹੀ ਉਹਨਾਂ ਨੂੰ ਸੈਲ ਕਰ ਦਿੰਦੇ ਆ, ਜਿਸ 'ਚ ਉਹਨਾਂ ਨੂੰ ਜ਼ਿਆਦਾ ਕਮਿਸ਼ਨ ਵੀ ਮਿਲਦਾ ਹੁੰਦਾ ਹੈਗਾ। ਸੋ ਅਸੀਂ ਪੂਰਾ ਚੈੱਕ ਕਰਕੇ, ਕਿਉਂਕਿ ਇਹਦੇ 'ਚ ਇਹ ਕੰਪਲੀਕੇਟਡ ਬਹੁਤ ਆ ਮੈਡੀਕੇਅਰ, ਕਿਹੜੀ ਕਾਉਂਟੀ 'ਚ ਰਹਿੰਦੇ ਆ, ਉੱਥੇ ਕਿਹੜੇ ਹਸਪਤਾਲ ਆ, ਕਿਹੜੇ ਡਾਕਟਰਸ, ਕਿਹੜਾ ਦਵਾਈਆਂ ਕੀ ਕਵਰ ਕਰਨਾ ਆ, ਉਹ ਤੁਸੀਂ ਜ਼ਰੂਰ ਕਾਲ ਕਰਕੇ ਨਾ। ਕਈ ਜਿਹੜੀਆਂ ਕਾਉਂਟੀਜ਼ ਆ ਉੱਥੇ ਤੁਹਾਡਾ ਪ੍ਰੀਮੀਅਮ 0 ਹੁੰਦਾ, ਪਰ ਉਹ ਕਵਰੇਜ ਕੁਝ ਨਹੀਂ ਕਰਦਾ। ਕਈਆਂ 'ਚ ਕੁਝ ਪ੍ਰੀਮੀਅਮ ਦੇਣਾ ਪੈਂਦਾ, ਕਵਰੇਜ ਗੁੱਡ ਹੁੰਦੀ ਆ। ਸੋ ਕਿਸੇ ਨੇ ਵੀ ਜਿਹੜੀ ਮੈਡੀਕੇਅਰ, ਜਦੋਂ ਤੁਸੀਂ 65 ਸਾਲਾਂ ਦੇ ਹੋਣ ਵਾਲੇ ਆ, 90 ਕੁ ਦਿਨ ਪਹਿਲਾਂ ਤੁਹਾਨੂੰ ਚਿੱਠੀ ਆ ਜਾਂਦੀ ਆ ਤੇ ਤੁਸੀਂ ਉਹਦੇ ਲਈ ਅਪਲਾਈ ਕਰਨਾ ਹੁੰਦਾ, ਤੇ ਉਹਦੇ ਵਿੱਚ ਵੀ ਆਪਾਂ ਹੈਲਪ ਕਰ ਸਕਦੇ ਹੈਗੇ ਆ। ਤੁਸੀਂ ਖਾਲਸਾ ਇੰਸ਼ੋਰੈਂਸ ਏਜੰਸੀ ਕਾਲ ਕਰ ਸਕਦੇ ਹੋ। ਪੂਰੇ ਅਮਰੀਕਾ ਦੇ ਵਿੱਚ ਲਗਭਗ ਸਾਰੀਆਂ ਸਟੇਟਸ 'ਚ ਅਸੀਂ ਲਾਇਸੈਂਸਡ ਆ ਮੈਡੀਕੇਅਰ ਦੇ ਲਈ ਤੇ ਲਾਈਫ ਇੰਸ਼ੋਰੈਂਸ ਦੇ ਲਈ। ਸਾਡਾ ਟੈਲੀਫੋਨ ਨੰਬਰ 408 272 2500 ਆ, 408 272 2500। ਸੋ ਮੈਡੀਕੇਅਰ ਜਦੋਂ ਤੁਸੀਂ 65 ਸਾਲਾਂ ਦੇ ਹੋਣਾ ਤਦ ਹੀ ਮਿਲਣਾ ਆ। ਬਹੁਤ ਸਾਰੇ ਲੋਕ ਆਪਣੇ 62 ਸਾਲਾਂ ਦੀ ਰਿਟਾਇਰਮੈਂਟ ਲੈ ਲੈਂਦੇ, 62 ਸਾਲਾਂ ਤੇ ਤੁਹਾਨੂੰ ਮੈਡੀਕਲ ਨਹੀਂ ਮਿਲਣਾ, ਮੈਡੀਕੇਅਰ ਨਹੀਂ ਮਿਲਣਾ। ਮੈਡੀਕੇਅਰ ਤੁਹਾਨੂੰ 65 ਸਾਲਾਂ ਤੇ ਮਿਲਣਾ ਹੈਗਾ ਆ। ਤੇ ਠੀਕ ਮੈਡੀਕਲ ਹੈ। ਪਾਰਟ ਏ 'ਚ ਹਸਪਤਾਲ ਹੁੰਦਾ ਆ, ਪਾਰਟ ਬੀ 'ਚ ਮੈਡੀਕਲ ਇੰਸ਼ੋਰੈਂਸ, ਤੁਹਾਡੀ ਜਿਹੜੀ ਡਾਕਟਰ ਦੀ ਸਰਵਿਸਿਜ਼ ਆ, ਹੋਰ ਜੋ ਸਪਲੀਮੈਂਟਲ ਮੈਡੀ ਗੈਪ ਹੁੰਦਾ ਹੈ, ਜਿਸ ਜੋ ਜਿਹੜਾ ਚੀਜ਼ ਨਹੀਂ ਕਵਰ ਹੁੰਦੀ ਉਹਨੂੰ ਕਵਰ ਕਰਦੀ ਆ। ਇਸੇ ਤਰ੍ਹਾਂ ਪਾਰਟ ਡੀ ਹੁੰਦਾ ਡਰੱਗ ਵਗੈਰਾ ਦੇ ਲਈ, ਦਵਾਈਆਂ ਦੇ ਲਈ, ਡਰੱਗ ਦੂਸਰੀ ਨਾ ਸਮਝੋ, ਦਵਾਈਆਂ ਦੀ ਡਰੱਗ ਕਵਰੇਜ ਜੀ ਦੇ ਜੀ ਲਈ। ਜੀ।
ਸੋ ਇਹ ਵੀ ਆ ਵੀ ਵਿੱਚ ਤੁਹਾਨੂੰ ਚਿੱਠੀਆਂ ਬਹੁਤ ਆਉਂਦੀਆਂ ਜਦੋਂ ਤੁਸੀਂ 65 ਸਾਲਾਂ ਦੇ ਹੋਣੇ ਹੁੰਦਾ, ਬੰਦੇ ਨੂੰ ਪਤਾ ਨਹੀਂ ਲੱਗਦਾ ਵੀ ਮੈਂ ਕਰਾਂ ਕੀ, ਕਿਹੜੀ ਕਵਰੇਜ ਆ। ਸੋ ਆਪਾਂ ਸਾਡੇ ਕੋਲ ਬੜੇ ਵਧੀਆ ਸੌਫਟਵੇਅਰ ਪ੍ਰੋਗਰਾਮ ਆ, ਚੈੱਕ ਕਰਕੇ ਆਪਾਂ ਜ਼ਿਪ ਕੋਡ ਤੁਹਾਡਾ ਪਾ ਕੇ ਕਿੱਥੇ ਹੈਗਾ, ਕਿੱਥੇ ਕਿਹੜਾ ਡਾਕਟਰ ਆ, ਕਿਹੜੀਆਂ ਦਵਾਈਆਂ ਤੁਸੀਂ ਲੈ ਰਹੇ ਆ ਤੇ ਉਹਦੇ ਲਈ ਕਿਹੜੀ ਪਲਾਨ ਬੈਟਰ ਹੋਊਗੀ, ਉਹ ਆਪਾਂ ਸਾਰੀ ਜਿਹੜੀ ਆ ਡਿਸਕਸ ਕਰ ਸਕਦੇ ਹੈਗੇ ਆ। ਉਹ ਤੁਹਾਨੂੰ ਜਿਹੜੀ ਆ ਸਲਾਹ ਦੇ ਸਕਦੇ। ਬਹੁਤ ਸਾਰੇ ਲੋਕਾਂ ਦੇ ਪੇਰੈਂਟਸ ਆਉਂਦੇ ਆ, ਉਹ ਫਿਰ ਕੁਆਲੀਫਾਈ ਨਹੀਂ ਕਰਦੇ ਮੈਡੀਕੇਅਰ ਲਈ, ਉਹਨਾਂ ਨੂੰ ਮੈਡੀਕਲ ਲੈਣਾ ਜਾਂ ਵਾਮਾ ਕੇਅਰ ਆ, ਕਿਸ ਤਰ੍ਹਾਂ ਹੈਲਥ ਰਿਲੇਟਡ ਤੇ ਲਾਈਫ ਰਿਲੇਟਡ ਕੋਈ ਵੀ ਜਿਹੜਾ ਕੁਐਸਚਨ ਹੋਇਆ ਉਹ ਤੁਸੀਂ ਸਾਡੇ ਆਫਿਸ ਕਾਲ ਕਰ ਸਕਦੇ ਹੋ 408 272 2500 ਤੇ ਜੀ 4082722500 ਦੇ ਉੱਤੇ ਜਿਹੜਾ ਉਹ ਕਾਲ ਜਿਹੜਾ ਉਹ ਤੁਸੀਂ ਕਰ ਲਿਓ ਜੀ। ਤੇ ਹੁਣ ਜਿਹੜਾ ਹਰਜੋਤ ਸਿੰਘ ਜੀ ਆਪਣਾ ਸਮਾਂ ਵੀ ਜਿਹੜਾ ਉਹ ਸਮਾਪਤ ਆ, ਇਜਾਜ਼ਤ ਲੈਂਦੇ ਆ ਜੀ ਤੇ ਮਿਲਦੇ ਆ ਜੀ ਆਪਾਂ ਅਗਲੀ ਵਾਰ। ਮਿਹਰਬਾਨੀ, ਧੰਨਵਾਦ ਸਭ ਨੂੰ, ਸਤਿ ਸ਼੍ਰੀ ਸਤਿ ਸ਼੍ਰੀ ਅਕਾਲ। ਅਕਾਲ।